ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਬਾਰੇ ਹੋਰ ਜਾਣਕਾਰੀਆਂ ਲੈਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ, ਤਾਂ ਇਹਨਾਂ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਤੇ ਗੱਲ ਕਰੀਏ ਪ੍ਰੀਪੇਡ ਮੀਟਰਾਂ ਦੀ। ਹੁਣ ਗੱਲ ਸੁਣਨ ਦੇ ਵਿੱਚ ਇਹ ਆ ਰਹੀ ਹੈ ਕਿ ਸਰਕਾਰੀ ਦਫ਼ਤਰਾਂ 'ਚ ਸ਼ੁਰੂ ਹੋ ਕੇ ਇਹ ਪ੍ਰੀਪੇਡ ਮੀਟਰ ਘਰਾਂ ਤੇ ਮੋਟਰਾਂ ਤੱਕ ਵੀ ਆਉਣਗੇ। ਪਰ ਮੈਨੂੰ ਯਾਦ ਆਉਂਦਾ ਹੈ ਕਿਸਾਨੀ ਜਦੋਂ ਨੈਗੋਸੀਏਸ਼ਨ ਹੋ ਰਹੀਆਂ ਸੀਗੀਆਂ, ਉਦੋਂ ਦਾਅਵੇ ਕੀਤੇ ਗਏ ਸੀਗੇ ਕਿ ਐਸਾ ਕੁਝ ਨਹੀਂ ਹੋਊਗਾ, ਪਰ ਹਜੇ ਸਾਲ 2 ਵੀ ਨਹੀਂ ਲੰਘੇ ਤੇ ਖਬਰਾਂ ਆਹ ਗੱਲ ਕਹਿੰਦੀਆਂ ਨੇ। ਬਿਲਕੁਲ ਪ੍ਰਵੀਨ ਜੀ, ਤੁਹਾਡੀ ਗੱਲ ਦਰੁਸਤ ਹੈ ਕਿ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਬਿਜਲੀ ਸੋਧ ਬਿੱਲ ਅਸੀਂ ਨਹੀਂ ਲਿਆਵਾਂਗੇ, ਹੈ ਨਾ, ਉਸ ਨੂੰ ਹਾਂਜੀ। ਅਸੀਂ ਲਾਂਭੇ ਰੱਖਾਂਗੇ, ਪਰਾਲੀ ਵਾਲੇ ਚੋਂ, ਉਸ ਮਾਮਲੇ ਚੋਂ ਜਿਹੜਾ ਪੋਲਿਊਸ਼ਨ ਵਾਲਾ ਸੀ, ਚੋਂ ਕਿਸਾਨਾਂ ਨੂੰ ਬਾਹਰ ਰੱਖਿਆ ਜਾਊਗਾ। ਸੋ ਪਰ ਇਸ ਬਜਟ ਦੇ ਵਿੱਚ ਵੀ ਉਹ ਗੱਲ ਸਾਫ਼ ਆ ਗਈ, ਬਿਜਲੀ ਸੋਧ ਬਿੱਲ ਵਾਲੇ ਤੱਥ ਸਾਹਮਣੇ ਆ ਗਏ ਕਿ ਉਹ ਲਿਆਂਦਾ ਜਾ ਰਿਹਾ। ਤੇ ਆਹ ਸਮਾਰਟ ਮੀਟਰ ਜਾਂ ਪ੍ਰੀਪੇਡ ਮੀਟਰਾਂ ਦੇ ਹਵਾਲੇ ਨਾਲ ਵੀ ਮਤਲਬ ਪੰਜਾਬ ਦੇ ਵਿੱਚ ਪਹਿਲੀਆਂ ਸਰਕਾਰਾਂ ਸਮੇਂ ਵੀ ਇਹ ਕੋਸ਼ਿਸ਼ ਹੋਈ ਸੀ ਕਿ ਕਿਸਾਨਾਂ ਦੀਆਂ ਮੋਟਰਾਂ ਤੇ ਪ੍ਰੀਪੇਡ ਬਿੱਲ ਲਾ ਦਿੱਤੇ ਜਾਣ, ਮੀਟਰ ਲਾ ਦਿੱਤੇ ਜਾਣ। ਤੇ ਫਿਰ ਰੌਲਾ ਪਿਆ, ਕਹਿੰਦੇ ਨਹੀਂ ਨਹੀਂ ਜੀ, ਉਹ ਤਾਂ ਸਿਰਫ ਰੀਡਿੰਗ ਲੈਣੀ ਆ ਤਾਂ ਕਿ ਪਤਾ ਲੱਗ ਸਕੇ ਜੀ ਕਿ ਬਿਜਲੀ ਕਿੰਨੀ ਖਪਤ ਹੁੰਦੀ ਹੈ, ਉਹਦੀ ਵਰਤੋਂ ਦੀ ਸਹੀ ਜਾਣਕਾਰੀ ਮਿਲ ਸਕੇ, ਇਸ ਲਈ ਲਾਉਣੇ ਆ ਜੀ, ਬਿੱਲ ਨਹੀਂ ਲੱਗਣੇ। ਸੋ ਕਈ ਹਵਾਲੇ ਦਿੱਤੇ ਜਾਂਦੇ ਰਹੇ ਜੀ। ਪਰ ਹੁਣ ਪਿਛਲੇ ਦਿਨਾਂ 'ਚ ਜਿਹੜੇ ਤੱਥ ਸਾਹਮਣੇ ਆਏ ਕਿ ਜਿਸ ਕਦਰ ਪੰਜਾਬ ਸਰਕਾਰ ਕੰਨੀ ਬਕਾਇਆ ਖੜਾ ਪਾਵਰਕੌਮ ਦਾ, ਤੇ ਉਹਦੇ ਨਾਲ ਪਾਵਰਕੌਮ ਡੁੱਬਣ ਕਿਨਾਰੇ ਖੜੀ ਆ, ਆਪਾਂ ਉਹਦੀ ਵੱਡੀ ਚਰਚਾ ਕਰ ਚੁੱਕੇ ਹਾਂ। ਉਹਦੇ ਲਈ ਇਕੱਲੀ ਮੌਜੂਦਾ ਸਰਕਾਰ ਨਹੀਂ, ਪਿਛਲੀਆਂ ਅਕਾਲੀ ਸਰਕਾਰਾਂ ਤੋਂ ਲੈ ਕੇ ਕਾਂਗਰਸ ਸਰਕਾਰਾਂ ਤੱਕ ਵੱਧ ਜ਼ਿੰਮੇਵਾਰ ਨੇ। ਸੋ ਮੌਜੂਦਾ ਸਰਕਾਰ ਤਾਂ ਉਹਦੇ ਵਿੱਚ ਮਤਲਬ ਕਿ ਉਸ ਅੱਗ 'ਚ ਬਸ ਘਿਓ ਪਾਉਣ ਦਾ ਹੋਰ ਕੰਮ ਕਰ ਰਹੀ ਹੈ, ਜਿਹੜੀ ਮੁਫਤ ਸਕੀਮ ਦੇ ਨਾਂ ਦੇ ਉੱਤੇ ਆਪਣੇ ਸਿਰ ਤੇ ਕਿੰਨਾ ਬੋਝ ਪਾ ਲਿਆ ਕਿ ਉਹਦੇ ਨਾਲ ਬਿਜਲੀ ਦੀ ਚੋਰੀ ਵੀ ਵੱਧ ਗਈ, ਜੀ ਜੀ। ਮੁਫਤਖੋਰੀ ਵੀ ਵੱਧ ਗਈ, ਤੇ ਸਰਕਾਰ ਦੇ ਸਿਰ ਤੇ ਬੋਝ ਵੀ ਵੱਧ ਗਿਆ, ਪਾਵਰਕੌਮ ਦਾ ਕੰਮ ਵੀ ਵੱਧ ਗਿਆ ਤੇ ਪਾਵਰਕੌਮ ਦਾ ਨੁਕਸਾਨ ਵੀ ਵੱਧ ਗਿਆ। ਸੋ ਸਾਰੇ ਪਾਸਿਓਂ ਘਿਰੇ ਹੋਏ ਨੇ। ਸੋ ਹੁਣ ਇਸ ਪਹਿਲੂ ਨੂੰ ਆਧਾਰ ਬਣਾ ਕੇ ਕੇਂਦਰ ਨੇ ਇੱਕ ਫਾਰਮੂਲਾ ਕੱਢਿਆ ਪ੍ਰਵੀਨ ਜੀ। ਕੇਂਦਰ ਜੀ ਕਹਿੰਦਾ ਕਿ ਐਂ ਕਰੋ, ਸਾਤੋਂ ਲਓ ਪੈਸੇ ਤੇ ਤੁਸੀਂ ਸਮਾਰਟ ਮੀਟਰ ਲਾਉਣੇ ਸ਼ੁਰੂ ਕਰੋ। ਉਹਦੇ ਠੀਕ ਲਈ ਆ। ਇੱਕ ਯੋਜਨਾ ਕੱਢੀ ਤੇ ਯੋਜਨਾ ਤਹਿਤ ਇਹਨਾਂ ਨੂੰ ਕਿਹਾ ਕਿ ਸ਼ਰਤਾਂ ਦੇ ਆਧਾਰ ਤੇ ਪੈਸਾ। ਤੁਹਾਡੇ ਧਿਆਨ 'ਚ ਹੋਣਾ, ਪਿਛਲੇ ਸਮੇਂ ਵੀ ਇਹ ਗੱਲਾਂ ਚੱਲੀਆਂ ਸੀ ਕਿ ਕੇਂਦਰ ਸ਼ਰਤਾਂ ਦੇ ਆਧਾਰ ਤੇ ਪੈਸਾ ਦੇਣ ਲਈ ਤਿਆਰ ਆ ਕਿ ਤੁਸੀਂ ਸਾਡੀਆਂ ਗੱਲਾਂ ਮੰਨ ਲਓ, ਤੁਹਾਨੂੰ ਫਿਰ ਅਸੀਂ ਆਹ ਲੋਨ ਦੇ ਦਿੰਦੇ ਹਾਂ। ਸੋ ਸਵਾਲ ਇਹ ਹੈ ਕਿ ਕੇਂਦਰ ਸਰਕਾਰ ਸੂਬਿਆਂ ਤੋਂ ਟੈਕਸ ਲੈਂਦੀ ਹੈ, ਸੂਬਿਆਂ ਚੋਂ ਪੈਸਾ ਵਸੂਲਦੀ ਹੈ, ਤੇ ਉਹਦੇ ਵਿੱਚੋਂ ਉਹਨੇ ਸੂਬਿਆਂ ਦੇ ਕੰਮਾਂ ਦੇ ਲਈ ਪੈਸਾ ਦੇਣਾ ਹੁੰਦਾ, ਗ੍ਰਾਂਟ ਦੇਣੀ ਹੁੰਦੀ ਹੈ। ਇਹ ਗ੍ਰਾਂਟ ਤੋਂ ਲੋਨ ਤੇ ਕਦੋਂ ਆ ਗਈ? ਕੀ ਲੋਨ ਦੇਣ ਵਾਲੀ ਕੰਪਨੀ ਹੈ ਕੇਂਦਰ ਸਰਕਾਰ ਜਾਂ ਸੂਦਖੋਰ ਦੀ ਹੱਟੀ ਹੈ? ਇਹ ਆਪਣੇ ਆਪ ਸਵਾਲ ਹੈ। ਇਸ ਜੀ। ਵਾਰ ਕੇਂਦਰ ਨੇ ਕਿਹਾ ਕਿ ਤੁਸੀਂ ਜੇਕਰ ਇਹ ਯੋਜਨਾ ਤੇ ਕੰਮ ਕਰਦੇ ਹੋ ਤਾਂ 9900 ਕਰੋੜ ਰੁਪਈਆ, 9900 ਕਰੋੜ ਰੁਪਈਆ ਅਸੀਂ ਤੁਹਾਨੂੰ ਦੇਵਾਂਗੇ, ਜੀ ਜਿਹਦੇ ਵਿੱਚੋਂ 3200 ਕਰੋੜ ਰੁਪਈਆ ਤੁਹਾਡੀ ਗ੍ਰਾਂਟ ਹੋਊਗੀ ਜੀ। ਤੇ 6700 ਕਰੋੜ ਰੁਪਈਆ ਤੁਹਾਡਾ ਲੋਨ ਹੋਊਗਾ ਜਿਹੜਾ ਤੁਹਾਨੂੰ ਮੋੜਨਾ ਪੈਣਾ। ਸੋ ਆਹ ਮਤਲਬ ਕਿ ਦਿਖਾਇਆ ਕੀ ਜਾਣਾ ਕਿ ਕੇਂਦਰ ਨੇ 9900 ਕਰੋੜ ਰੁਪਈਆ ਦਿੱਤਾ ਜੀ। ਪਰ ਉਹਦੇ ਵਿੱਚੋਂ ਹਕੀਕਤ 'ਚ ਗ੍ਰਾਂਟ ਦਿੱਤੀ 3200 ਕਰੋੜ ਤੇ 6700 ਕਰੋੜ ਲੋਨ ਹੈ, ਤੇ ਇਹਦੇ ਨਾਂ ਦੇ ਉੱਤੇ ਹਾਮੀ ਭਰ ਦਿੱਤੀ ਹੈ ਪੰਜਾਬ ਸਰਕਾਰ ਨੇ। ਸੋ ਜਿਹੜੀ ਪੰਜਾਬ ਸਰਕਾਰ ਹਰ ਮਹੀਨੇ 3000 ਕਰੋੜ ਤੋਂ ਵੱਧ ਦਾ ਔਸਤ ਲੋਨ ਲੈ ਰਹੀ ਆ, ਜੀ ਉਹਦੇ ਉੱਤੇ ਹੁਣ ਇੱਕ ਨਵਾਂ ਬੋਝ ਹੋਰ ਪੈਣ ਜਾ ਰਿਹਾ। ਤੇ ਅਸਲ ਵਿੱਚ ਪਾਵਰਕੌਮ ਤੇ ਅਜੇ ਸ਼ੁਰੂਆਤੀ ਵਜਨ ਪੈਣਾ, ਪਰ ਉਹਦੇ ਨਾਲ ਇੱਕ ਰਾਹਤ ਵਾਲੀ ਖਬਰ ਲੱਗਦੀ ਹੈ। ਜਿਹੜਾ ਸਰਕਾਰੀ ਦਫ਼ਤਰਾਂ ਦੇ ਵਿੱਚ ਸਮਾਰਟ ਮੀਟਰ ਲੱਗਣ ਵਾਲੀ ਕਹਾਣੀ ਹੈ, ਉਹਦੇ ਨਾਲ ਇੱਕ ਰਾਹਤ ਲੱਗਦੀ ਹੈ ਕਿ ਸ਼ਾਇਦ ਪਾਵਰਕੌਮ ਦਾ ਕੁਝ ਵਜਨ ਹਲਕਾ ਹੋ ਜਾਵੇ, ਪੰਜਾਬ ਨੂੰ ਕੁਝ ਬਿਜਲੀ ਚੋਰੀ ਤੋਂ ਰਾਹਤ ਮਿਲ ਜਾਵੇ। ਪ੍ਰਵੀਨ ਜੀ, ਇਸ ਮੌਕੇ
2600 ਕਰੋੜ ਰੁਪਈਆ ਸਿੱਧਾ ਬਕਾਇਆ ਖੜਾ ਸਰਕਾਰੀ ਵਿਭਾਗਾਂ ਕਹਿੰਦੀ। ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰਕੇ ਹਟੇ, ਹਾਂਜੀ ਬਿਲਕੁਲ ਚਰਚਾ ਕੀਤੀ। ਉਹਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਖੜਾ ਹੈ ਉਹ ਪੇਂਡੂ ਜਲ ਸਰੋਤ ਵਿਭਾਗ ਤੇ ਸ਼ਹਿਰ ਦੇ ਨਗਰ ਨਿਗਮ ਨਗਰ ਕੌਂਸਲ। 1200 ਕਰੋੜ ਰੁਪਈਆ ਪਿੰਡਾਂ ਦੀ ਜਲ ਸਰੋਤ ਵਿਭਾਗਾਂ ਦੇ ਖੜੇ ਨੇ ਬਕਾਇਆ, ਤੇ ਇਸੇ ਤਰ੍ਹਾਂ 1100 ਕਰੋੜ ਰੁਪਈਆ ਨਗਰ ਨਿਗਮ ਨਗਰ ਕੌਂਸਲਾਂ ਦੇ ਖੜੇ ਨੇ। ਸੋ 2300 ਕਰੋੜ ਤਾਂ ਇਹੀ ਹੋ ਗਿਆ। 100 ਕਰੋੜ ਦੇ ਕਰੀਬ ਸਾਡਾ ਸਿਹਤ ਵਿਭਾਗ ਕੰਨੀ ਖੜਾ, ਫਿਰ ਬਾਕੀ ਹੋਰਾਂ ਵਿਭਾਗਾਂ ਕੰਨੀ ਵੀ ਹੈਗੇ ਨੇ ਜੀ। ਸੋ ਇਸ ਲਈ ਇੱਥੋਂ ਹਿਸਾਬ ਲਾ ਲਓ ਤੁਸੀਂ ਕਿ ਆਹ ਸਥਿਤੀ ਹੈ। ਤੋ ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਹੁਣ ਕੇਂਦਰ ਕਹਿੰਦਾ ਕਿ ਐਂ ਕਰੋ, ਤੁਸੀਂ ਮੀਟਰ ਲਾਓ, ਸਮਾਰਟ ਮੀਟਰ ਜੀ। ਸਮਾਰਟ ਮੀਟਰ ਦਾ ਮਤਲਬ ਤੁਹਾਨੂੰ 1000 ਰੁਪਏ ਦੀ ਬਿਜਲੀ ਰੀਚਾਰਜ ਕਰਕੇ ਰੱਖਣੀ ਪੈਣੀ ਹੈ। ਤੇ ਜਦੋਂ ਤੁਹਾਡਾ ਬਿੱਲ ਜੇ ਜ਼ੀਰੋ ਹੋਈ, ਜਦੇ ਆਪਣੇ ਆਪ ਬਿਜਲੀ ਘਟ ਜਾਣੀ ਹੈ। ਨਾ ਜੇਈ ਨੂੰ ਆਉਣ ਦੀ ਲੋੜ, ਨਾ ਲੈਨਮਾਨ ਨੂੰ ਆਉਣ ਦੀ ਲੋੜ, ਨਾ ਕਿਸੇ ਨਾਲ ਵਿਭਾਗ ਨਾਲ ਤਕਰਾਰ, ਨਾ ਬਹਿਸ, ਤੁਹਾਡਾ ਖਤਮ। ਹੁਣ ਇਹਦੇ ਨਾਲ ਕੀ ਹੈ ਕਿ ਸਰਕਾਰੀ ਵਿਭਾਗਾਂ ਦੇ ਉੱਤੇ ਫਿਰ ਉਹ ਚੈੱਕ ਪੁਆਇੰਟ ਲੱਗ ਜਾਊ। ਔਰ ਖਾਸ ਕਰਕੇ ਉਹਦੇ ਵਿੱਚ ਇਹਨਾਂ ਨੇ ਜਿਹੜਾ ਫਾਰਮੂਲਾ ਦਿੱਤਾ ਉਹ ਦਿੱਤਾ ਕਿ ਠੀਕ ਹੈ ਅਸੀਂ 53,000 ਦੇ ਕਰੀਬ ਕਨੈਕਸ਼ਨ ਹੈ, ਠੀਕ ਹੈ, ਤੇ 53,000 ਇਹਦਾ ਮਤਲਬ ਸਮਾਰਟ ਮੀਟਰ ਲੱਗਣੇ ਆ, ਪ੍ਰੀਪੇਡ ਮੀਟਰ ਲੱਗਣੇ ਆ, ਮੰਨ ਲਓ ਸਰਕਾਰੀ ਦਫ਼ਤਰਾਂ 'ਚ ਵਿਭਾਗਾਂ 'ਚ, ਹੈ ਨਾ। ਤੇ ਉਹਦੇ ਹਵਾਲੇ ਨਾਲ ਉਹ ਕਹਿੰਦੇ 5500 ਰੁਪਈਆ, 5,500 ਰੁਪਈਆ ਲਗਭਗ ਹਰ ਮੀਟਰ ਦਾ ਖਰਚਾ ਹੈ ਜੀ। ਤੇ ਉਹ ਖਰਚਾ ਕਹਿੰਦੇ ਅਸੀਂ ਵਿਭਾਗਾਂ ਤੋਂ ਨਹੀਂ ਲਵਾਂਗੇ, ਪਾਵਰਕੌਮ ਕਹਿੰਦਾ ਅਸੀਂ ਚੱਕਦੇ ਹਾਂ, ਅਸੀਂ ਲਾ ਦਿੰਦੇ ਹਾਂ। ਠੀਕ ਹੈ। ਉਹਦੇ ਲਈ ਮੈਨੂੰ ਪਤਾ ਲੱਗ ਰਿਹਾ ਕਿ 29 ਕਰੋੜ ਰੁਪਈਆ ਚਾਹੀਦਾ ਲਗਭਗ। ਸੋ 29 ਕਰੋੜ ਰੁਪਈਏ ਦੇ ਨਾਲ ਇਹ ਯੋਜਨਾ ਮਤਲਬ ਸਿਰੇ ਲੱਗਣੀ ਹੈ। ਤੇ ਉਹ ਤੋਂ ਬਾਅਦ ਜਿਹੜੀ ਉਹਨਾਂ ਵਿਭਾਗਾਂ ਨੇ ਜਦੋਂ ਕਨੈਕਸ਼ਨ ਲਏ ਹੋਣੇ ਪ੍ਰਵੀਨ ਜੀ, ਉਸ ਸਮੇਂ ਉਹਨਾਂ ਨੇ ਐਡਵਾਂਸ ਦੇ ਵਿੱਚ ਆਪਣੀ ਸਿਕਿਉਰਿਟੀ ਜਮ੍ਹਾਂ ਕਰਾਈ ਵੀ ਹੋਣੀ। ਸੋ ਕਹਿੰਦੇ ਕਿ ਉਹ ਸਿਕਿਉਰਿਟੀ ਵੀ ਅਸੀਂ ਐਡਜਸਟ ਕਰ ਲਾਂਗੇ, ਚਾਹੇ ਉਹ ਮੀਟਰ ਵਾਲੀ ਰਾਸ਼ੀ 'ਚ ਹੋ ਜਾਵੇ, ਚਾਹੇ ਉਹ ਤੁਹਾਡੇ ਮਤਲਬ ਕਿ ਜਿਹੜੇ ਤੁਸੀਂ ਰੀਚਾਰਜ ਕਰਾਉਣਾ ਉਹਨਾਂ 'ਚ ਹੋ ਜਾਵੇ, ਉਹ ਮਹੀਨਾ ਬਾਅਦ ਅਸੀਂ ਉਹਦੇ ਵਿੱਚ ਕਰ ਲਾਂਗੇ। ਤੋ ਜਿਹੜਾ ਇੱਧਰ ਇਹਨਾਂ ਨੂੰ ਦੇਣਾ, ਇਹ ਕਿਸ਼ਤ ਇਹਨਾਂ ਨੂੰ ਮੋੜਨੀ ਪੈਣੀ ਹੈ। ਨਾਲ ਦੀ ਨਾਲ ਇਹ ਹਦਾਇਤ ਹੋ ਗਈ ਹੈ ਸਰਕਾਰ ਨੂੰ ਕਿ ਤੁਸੀਂ ਪਾਵਰਕੌਮ ਨੂੰ ਜਿਹੜਾ ਪਿਛਲਾ ਬਕਾਇਆ ਖੜਾ ਤੁਹਾਡਾ 9,020 ਕਰੋੜ ਦਾ, ਉਹਦੀ ਤੁਸੀਂ ਮਹੀਨਾਵਾਰ ਕਿਸ਼ਤ ਬਣਾ ਲਓ, ਉਹ ਮੋੜੋ ਜੀ, ਮੋੜ ਦੋ ਸਾਲਾਂ ਲਾ ਕੇ ਚਾਹੇ, ਹੈ ਨਾ। ਠੀਕ ਹੈ। ਤੇ ਜਿਹੜਾ ਤੁਹਾਡਾ ਸਾਲਾਨਾ ਬਣ ਰਿਹਾ ਹਰ ਮਹੀਨੇ ਦੀ ਸਬਸਿਡੀ ਤੁਹਾਡੀ ਹੁਣ 19,000 ਕਰੋੜ ਦੀ ਆਪਾਂ ਗੱਲ ਕਰ ਰਹੇ ਸੀ, ਸਾਲ ਦੀ ਹੈ ਨਾ ਸਰਕਾਰ ਦੀ ਬਣ ਜਾਣੀ ਜਿਹੜੀ ਮੁਫਤ ਬਿਜਲੀ ਯੋਜਨਾ, ਉਹ ਵੀ ਤੁਸੀਂ ਨਾਲ ਦੀ ਨਾਲ ਮੋੜਨੀ ਹੈ ਜੀ, ਉਹ ਕਿਸ਼ਤ ਵੀ ਨਾਲ ਦੀ ਨਾਲ ਮੋੜਨੀ ਹੈ। ਸੋ ਇਹ ਵੀ ਇੱਕ ਨਵੇਂ ਤਰੀਕੇ ਦਾ। ਸੋ ਪਰ ਇਹਦੇ ਨਾਲ ਇਹ ਲੱਗਦਾ ਕਿ ਭਾਈ ਹੁਣ ਸਰਕਾਰੀ ਵਿਭਾਗਾਂ 'ਚ ਬਿਜਲੀ ਰੁਕ ਜੂਗੀ ਚੋਰੀ ਦੀ, ਹੈ ਨਾ। ਤੇ ਇਸ ਨੂੰ ਆਧਾਰ ਬਣਾ ਕੇ, ਇਸ ਫਾਰਮੂਲੇ ਨੂੰ ਆਧਾਰ ਬਣਾ ਕੇ ਹੁਣ ਉਹ ਕਹਿੰਦੇ ਜੀ ਕਿ ਫਿਰ ਇਹ ਤੋਂ ਬਾਅਦ ਉਹ ਘਰਾਂ ਤੱਕ ਆਉਣਗੇ, ਕਿ ਘਰਾਂ 'ਚ ਜਿਹੜਾ ਰੌਲਾ ਪੈਂਦਾ ਮੁਫਤ ਬਿਜਲੀ ਦੇ ਨਾਂ ਤੇ ਚੋਰੀ ਵੱਧ ਗਈ। ਮੰਨ ਲਓ ਜਿਹਦਾ ਅੱਗੇ 1000 ਯੂਨਿਟ ਫੁੱਕਦਾ ਸੀ, ਉਹਦਾ ਵੀ ਹੁਣ 600 ਹੀ ਫੁੱਕ ਰਿਹਾ ਜੀ। ਸੋ ਕੀ ਉਹ ਇੰਨੀ ਬੱਚਤ ਕਰ ਲੱਗਾ ਕਿ 400 ਯੂਨਿਟ ਉਹਦੇ ਘਟ ਗਏ, ਜਾਂ ਉਹਦੀ ਚੋਰੀ ਵੱਧ ਗਈ। ਸੋ ਇਸ ਲਈ ਕਹਿੰਦੇ ਸਮਾਰਟ ਮੀਟਰ ਦੇ ਵਿੱਚ ਨਾ ਚੋਰੀ ਦੀ ਕੋਈ ਗੁੰਜਾਇਸ਼ ਹੈ, ਨਾ ਕੋਈ ਇਹੋ ਜਿਹੀ ਸਥਿਤੀ ਹੈ। ਤੇ ਇਸ ਲਈ ਉਹ ਲੱਗਣੇ ਹੀ ਲੱਗਣੇ ਨੇ, ਔਰ ਅੱਜ ਨਹੀਂ ਤਾਂ ਕੱਲ ਨੂੰ ਲੋਕਾਂ ਨੂੰ ਲਵਾਉਣੇ ਪੈਣੇ। ਚੰਡੀਗੜ੍ਹ 'ਚ ਧੱਕੇ ਨਾਲ ਲਾਤੇ ਪ੍ਰਵੀਨ ਜੀ, ਖਾਸ ਕਰਕੇ ਚੰਡੀਗੜ੍ਹ ਦੇ ਪਿੰਡਾਂ ਦੇ ਵਿੱਚ ਜੀ ਜ਼ਬਰਦਸਤੀ ਲਾਏ ਜਾ ਰਹੇ ਨੇ। ਸੋ ਇਸ ਲਈ ਪੰਜਾਬ ਦੇ ਵਿੱਚ ਵੀ ਜਥੇਬੰਦੀਆਂ ਨੇ ਇਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਸੀ, ਤੇ ਪਹਿਲਾਂ ਘਰਾਂ ਤੱਕ ਆਉਣਗੇ, ਫਿਰ ਇਹ ਮੋਟਰਾਂ ਤੱਕ ਵੀ ਆਉਣਗੇ। ਸੋ ਇਸ ਦੀ ਪੂਰੀ ਤਿਆਰੀ ਹੈ। ਇਸ ਕਵਾਇਦ ਦੇ ਵਿੱਚੋਂ ਹੁਣ ਬਚਣਾ ਵੀ ਔਖਾ ਹੈ ਤੇ ਇਹਨੂੰ ਬਾਹਰ ਲਿਆਉਣਾ ਵੀ ਔਖਾ ਹੈ। ਸੋ ਇਹ ਸਾਰਾ ਮਾਮਲਾ ਦੇਖਣ ਵਾਲੀ ਗੱਲ ਹੋਏਗੀ। ਪਰ ਇਹਦੇ ਵਿੱਚ ਇੱਕ ਹੋਰ ਬੜਾ ਗੰਭੀਰ ਜਿਹਾ ਇੱਕ ਮਹੀਨ ਜਿਹਾ ਨੁਕਤਾ ਪਿਆ, ਉਹ ਇਹ ਪਿਆ ਕਿ ਜਿਵੇਂ ਆਪਾਂ ਕਹਿੰਦੇ ਕਿ ਮੁਫਤ ਬਿਜਲੀ ਮਿਲੀ, ਉਹਦੇ ਬਾਵਜੂਦ ਵੀ ਬਿਜਲੀ ਦੀ ਚੋਰੀ ਵੱਧ ਗਈ। ਤੇ ਜਦੋਂ ਆਪਾਂ ਇਹਦਾ ਫਾਰਮੂਲਾ ਸਮਝਿਆ, ਫਿਰ ਸਮਝਿਆ ਕਿ ਅੱਛਾ, ਕਿ ਜਿਹੜੇ ਵੱਧ ਫੂਕਦੇ ਸੀ ਉਹ ਮੁਫਤ ਤੱਕ ਵਾਲੀ ਮੁਫਤ ਤੱਕ ਰਹਿੰਦੇ ਨੇ, ਉਹ ਤੋਂ ਬਾਅਦ ਚੋਰੀ ਕਰ ਲੈਂਦੇ ਨੇ। ਹੁਣ ਇਸੇ ਤਰ੍ਹਾਂ ਸਰਕਾਰੀ ਵਿਭਾਗ ਬਿੱਲੇ ਨਹੀਂ ਭਰਦੇ ਸੀ, ਤੇ ਜੇ ਸਰਕਾਰੀ ਵਿਭਾਗ ਬਿੱਲੇ ਨਹੀਂ ਭਰਦੇ ਸੀ, ਅਗਲੇ ਕਹਿੰਦੇ ਠੀਕ ਹੈ ਜੀ, ਸਾਨੂੰ ਕੀ ਲੋੜ ਆ, ਕੱਟਣਾ ਕੱਟ ਜਾਓ। ਪਰ ਉੱਪਰੋਂ ਮੰਤਰੀ ਦੇ ਕਹੇ ਤੇ, ਅਧਿਕਾਰੀਆਂ ਦੇ ਕਹੇ ਤੇ, ਸਕੱਤਰੇ ਦੇ ਕਹੇ ਤੇ ਉਹ ਚੱਲੀ ਜਾਂਦੇ ਸੀ ਕਨੈਕਸ਼ਨ। ਪਰ ਹੁਣ ਜੇ ਪ੍ਰੀਪੇਡ ਹੈ ਤਾਂ ਹੁਣ ਭਰਨਾ ਪੈਣਾ। ਪ੍ਰਵੀਨ ਜੀ, ਪੰਜਾਬ ਦੇ ਨਾ ਕਿੰਨੇ ਅਜਿਹੇ ਥਾਣੇ ਨੇ, ਕਿੰਨੀਆਂ ਅਜਿਹੀਆਂ ਚੌਂਕੀਆਂ ਨੇ ਜਿੱਥੇ ਤੁਸੀਂ ਸ਼ਿਕਾਇਤ ਦਰਜ ਕਰਾਉਣ ਚੱਲ ਜਾਓ। ਠੀਕ ਹੈ। ਜਿਹੜਾ ਬੰਦਾ ਸ਼ਿਕਾਇਤ ਦਰਜ ਕਰਾਉਣ ਜਾਂਦਾ ਨਾ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਜ਼ਿਆਦਾਤਰ ਥਾਵਾਂ ਤੇ ਏਦਾਂ ਹੁੰਦਾ, ਉਹ ਕਹਿਣਗੇ ਸਾਡੇ ਕੋਲ ਕਾਗਜ਼ ਮੁੱਕਿਆ, ਇੱਕ ਰਿਮ ਲਿਆ ਦੇ, ਸਾਡੇ ਕੋਲ ਪੈਨ ਹੈ ਨਹੀਂ, ਪੈਨ ਫੜ ਲਿਆ, ਦੋ ਗੱਤੇ ਵੀ ਫੜ ਲਏ ਨਾਲ ਕਾਗਜ਼ ਲਾਉਣ ਵਾਲੇ, ਹੈ ਨਾ ਥੱਲੇ। ਹਾਂਜੀ ਹਾਂਜੀ ਹਾਂਜੀ। ਇਸੇ ਤਰ੍ਹਾਂ ਕੱਲ ਨੂੰ ਤੁਸੀਂ ਜਾਓ ਸਰਕਾਰੀ ਵਿਭਾਗ 'ਚ ਆਪਣਾ ਕੰਮ ਕਰਾਉਣ, ਤੁਸੀਂ ਕਹੋ ਸਾਡੇ ਘਰੇ ਟੂਟੀ ਦਾ ਕਨੈਕਸ਼ਨ ਲਾ ਦਿਓ, ਕਹਿਣਗੇ ਪਹਿਲਾਂ ਰੀਚਾਰਜ ਕਰਾ 500 ਰੁਪਏ ਦਾ। ਸੋ ਜਿਵੇਂ ਫੋਨ ਵਾਲਾ ਚੱਲਦਾ ਨਾ, ਕਿ ਕੁੜੀਆਂ ਮੁੰਡੇ ਇੱਕ ਦੂਜੇ ਨੂੰ ਬਲੈਕਮੇਲ ਕਰਕੇ ਆਪਣੀ ਉਹਨਾਂ ਤੋਂ ਫੋਨ ਰੀਚਾਰਜ ਕਰਾ ਲੈਂਦੇ ਨੇ, ਜੇ ਮੇਰੇ ਨਾਲ ਗੱਲ ਕਰਨੀ ਹੈ ਤਾਂ ਪਹਿਲਾਂ ਰੀਚਾਰਜ ਕਰ। ਇਹ ਨਾ ਹੋਵੇ ਸਰਕਾਰੀ ਵਿਭਾਗ 'ਚ ਕੰਮ ਕਰਾਉਣ ਜਾ ਕੇ ਉਹਨੇ ਕਹਿਣਾ ਪਹਿਲਾਂ ਬਿਜਲੀ 500 ਰੁਪਏ ਦੀ ਸਾਡੀ ਰੀਚਾਰਜ ਕਰ। ਬਿਲਕੁਲ ਹੋ ਸਕਦਾ। ਸੋ ਰਿਸ਼ਵਤ ਦਾ ਇੱਕ ਨਵਾਂ ਤਰੀਕਾ ਨਾ ਵੱਜ ਜਾਵੇ, ਇਹ ਵੀ ਗੌਰ ਕਰਨ ਵਾਲੀ ਗੱਲ ਹੈ ਪ੍ਰਵੀਨ।
ਜੀ। ਹਾਂ, ਬਿਲਕੁਲ ਜਦੋਂ ਰਿੰਮਾਂ ਦੀਆਂ ਵਗਾਰਾਂ ਪੈ ਸਕਦੀਆਂ ਹੈ ਸ਼ਰਮਾ ਜੀ, ਜੇ ਪੈਨ ਮੰਗਾਏ ਜਾ ਸਕਦੇ ਹੈ ਤੇ ਮੋਬਾਈਲ ਰੀਚਾਰਜ ਹੋ ਸਕਦਾ, ਮੀਟਰ ਰੀਚਾਰਜ ਕਿੰਨਾ ਕੁ ਔਖਾ ਹੈ। ਬਿਲਕੁਲ। ਮੂੰਹ ਹੀ ਹਿਲਾਉਣਾ, ਬਾਬੂ ਨੇ ਕੁਰਸੀ ਤੇ ਬੈਠੇ ਨੇ। ਬਸ, 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 ਜੀ। ਬਸ, ਬਸ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਇੱਕ ਅਜਿਹੇ ਸਾਧੂ ਦੀ ਜਿਹਦੇ ਕੋਲੇ 157 ਕਿੱਲੇ ਜ਼ਮੀਨ ਆ, 13 ਬੈਂਕ ਖਾਤੇ ਆ, ਪਰ ਇਹ ਸਾਧੂ ਦੇ ਨਾਂ ਦੇ ਨਾਲ ਧਰਮਸੋਤ ਵੀ ਲੱਗਦਾ ਤੇ ਨਾਲ 1-2 ਅੱਖਰ ਹੋਰ ਵੀ ਲੱਗਦਾ, ਸਾਬਕਾ ਮੰਤਰੀ। ਜੀ। ਬਿਲਕੁਲ ਜੀ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਵਿਜੀਲੈਂਸ ਦੀ ਰਡਾਰ ਤੇ ਨੇ। ਆਪਾਂ ਕੱਲ ਵੀ ਉਹਨਾਂ ਬਾਰੇ ਗੱਲ ਕਰਕੇ ਹਟੇ ਹਾਂ ਕਿ ਉਹ ਪਹਿਲਾਂ ਵੀ ਲਗਭਗ 5 ਕੁ ਮਹੀਨੇ ਜੇਲ੍ਹ 'ਚ ਰਹਿ ਚੁੱਕੇ ਨੇ। ਮੈਂ ਕਿਹਾ ਜੂਨ ਮਹੀਨੇ 'ਚ, ਜੂਨ 2022 'ਚ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹਨਾਂ ਨੂੰ ਫੜ ਲਿਆ ਗਿਆ ਸੀ। ਤੇ ਉਸ ਸਮੇਂ ਉਹਨਾਂ ਦੇ ਉੱਤੇ ਮਾਮਲਾ ਸੀਗਾ ਜਿਹੜਾ ਉਹਦੇ ਨਾਲ ਸੰਬੰਧਿਤ ਕਿ ਜੰਗਲਾਤ ਨਾਲ ਸੰਬੰਧਿਤ ਜੀ। 500 ਮਤਲਬ ਕਿ ਰੁਪਈਆ ਪਰ ਦਰਖਤ ਕੱਟਣ ਦਾ ਉਹ ਲੈ ਰਹੇ ਸੀ, ਉਹ ਮਾਮਲਾ ਸੀਗਾ। ਸੋ ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਘੇਰਿਆ ਗਿਆ ਸੀਗਾ ਤੇ ਇਸ ਲਈ ਉਹ ਤੋਂ ਜਦੋਂ ਜ਼ਮਾਨਤ ਬਾਹਰ ਆਏ ਤੇ ਆਉਂਦੇ ਹੀ ਹੁਣ ਨਵਾਂ ਮਾਮਲਾ ਉਹਨਾਂ ਤੇ ਸਾਹਮਣੇ ਆ ਗਿਆ। ਤੇ ਉਹ ਮਾਮਲਾ ਹੁਣ ਆ ਗਿਆ ਇਸ ਗੱਲ ਦਾ ਜੀ ਕਿ ਉਹਨਾਂ ਕੋਲ ਆਮਦਨ ਤੋਂ ਵੱਧ ਜਾਇਦਾਦ ਨੇ ਤੇ ਇਸ ਮਾਮਲੇ 'ਚ ਵੀ ਉਹ ਹੁਣ ਬੁਰੀ ਤਰ੍ਹਾਂ ਘਿਰੇ ਨੇ ਤੇ ਜੀ। ਇਸ ਮਾਮਲੇ 'ਚ ਉਹਨਾਂ ਦੀ ਗ੍ਰਿਫਤਾਰੀ ਹੋ ਗਈ। ਆਪਾਂ ਕੱਲ ਵੀ ਗੱਲ ਕਰ ਰਹੇ ਸੀ, 3 ਮੰਤਰੀ ਅੰਦਰ ਨੇ। ਪਰ ਸਵਾਲ ਇਹ ਹੈ ਕਿ ਜਦੋਂ ਹੁਣ ਅੰਕੜੇ ਦੇ ਰਹੇ ਨੇ, ਕੱਲ ਪੇਸ਼ ਕੀਤਾ ਮੋਹਾਲੀ ਕੋਰਟ 'ਚ ਉਹਨਾਂ ਨੂੰ 3 ਦਿਨ ਦਾ ਰਿਮਾਂਡ ਲੈ ਲਿਆ ਗਿਆ, ਪੁਲਿਸ ਰਿਮਾਂਡ 3 ਜੀ। ਦਿਨ ਦਾ। ਤੇ ਇਸ ਰਿਮਾਂਡ ਦੇ ਦੌਰਾਨ ਜਿਹੜੇ ਤੱਥ ਸਾਹਮਣੇ ਲਿਆਂਦੇ ਗਏ ਇਹ ਵਿਜੀਲੈਂਸ ਵਿਭਾਗ ਦੇ ਹਵਾਲੇ ਨਾਲ ਨੇ ਕਿ ਧਰਮਸੋਤ ਕੋਲ 4 ਤਾਂ ਰਹਿਣ ਵਾਲੀਆਂ ਥਾਵਾਂ ਨੇ ਜੀ, ਔਰ ਉਹ ਅਰਬਾਂ ਖਰਬਾਂ ਦੀਆਂ ਥਾਵਾਂ ਨੇ, ਔਰ ਉਹ ਟਰਾਈ ਸਿਟੀ 'ਚ ਨੇ, ਚੰਡੀਗੜ੍ਹ ਦੇ ਵਿੱਚ, ਮੋਹਾਲੀ 'ਚ, ਨਿਊ ਚੰਡੀਗੜ੍ਹ 'ਚ। ਫਿਰ ਪਲਾਟ ਨੇ, ਹੈਨਾ, ਫਿਰ ਕਿ ਪਿੰਡ ਜੀ। 'ਚ ਖੇਤੀ ਵਾਲੀ ਜ਼ਮੀਨ ਹੈਗੀ ਆ। ਉਹ ਤੋਂ ਬਾਅਦ ਉਹ ਤੋਂ ਇਲਾਵਾ 157 ਕਿੱਲੇ ਕੁੱਲ ਜ਼ਮੀਨ ਬੋਲਦੀ ਆ ਹੈ ਤੇ ਕਿਤੇ 13 ਬੈਂਕ ਖਾਤੇ ਪੂਰੇ ਟੱਬਰ ਦੇ ਬੋਲਦੇ ਨੇ। ਸੋ ਇਹ ਅੰਕੜੇ ਸਾਹਮਣੇ ਆ ਰਹੇ ਨੇ। ਉਹ ਕਹਿੰਦੇ ਧਰਮਸੋਤ ਕੋਲ ਸਿੱਧੇ 4 ਥਾਵਾਂ ਨੇ ਜਿਹੜੀਆਂ ਰਹਿਸ਼ੀ ਜੀ। ਥਾਵਾਂ ਨੇ। ਜੀ। ਇਹ ਤੋਂ ਇਲਾਵਾ ਉਹਦੇ ਕੋਲ ਜ਼ਮੀਨ ਤੇ ਬੇਨਾਮੀ ਜ਼ਮੀਨ ਵੀ ਹੈਗੀ ਹੈ। ਇੱਕ ਜ਼ਮੀਨ ਹੈ, ਖੇਤੀ ਵਾਲੀ ਜ਼ਮੀਨ ਹੈ, ਇੱਕ ਬੇਨਾਮੀ ਜ਼ਮੀਨ ਹੈ, ਉਹ ਤੇ ਬੇਨਾਮੀ ਪ੍ਰਾਪਰਟੀ ਵੀ ਹੈਗੀ ਹੈ। ਸੋ ਇਸੇ ਤਰ੍ਹਾਂ ਉਹ ਕਹਿੰਦੇ ਕਿ ਉਹਨਾਂ ਕੋਲ ਕਿੰਨੀਆਂ ਤਰ੍ਹਾਂ ਦੀਆਂ ਟਰਾਈ ਸਿਟੀ 'ਚ ਥਾਵਾਂ ਪਈਆਂ ਨੇ ਤੇ ਅੰਕੜੇ ਸਾਹਮਣੇ ਦੇ ਜਾਂਦੇ ਨੇ। ਅਗਲੇ ਜੀ। ਕਹਿੰਦੇ ਇੱਕ ਫਲੈਟ ਹੈ 3600 ਵਰਗ ਫਿੱਟ ਦਾ ਚੰਡੀਗੜ੍ਹ ਦੇ ਵਿੱਚ, ਹੈ ਠੀਕ ਨਾ, ਹੈ। ਸੈਕਟਰ 8 ਦੇ ਵਿੱਚ। ਜੀ। ਫਿਰ 4 ਮਤਲਬ ਬੈਡਰੂਮ ਦਾ ਫਲੈਟ ਆ। ਫਿਰ ਇਸੇ ਤਰ੍ਹਾਂ ਕਹਿੰਦੇ ਨਿਊ ਚੰਡੀਗੜ੍ਹ ਦੇ ਵਿੱਚ ਇਕੋ ਸਿਟੀ ਦੇ ਵਿੱਚ ਇੱਕ ਪਿਆ ਜੀ, ਹੈ। ਫਿਰ ਇਸੇ ਤਰ੍ਹਾਂ ਪਿੰਡ ਉਹਨਾਂ ਦੀ ਨਾਭੇ ਪਟਿਆਲੇ 'ਚ 2 ਬਿੱਗੇ ਜ਼ਮੀਨ ਉੱਥੇ ਵੀ ਪਈ ਆ। ਉਹ ਤੋਂ ਬਿਨਾਂ ਜੀ। ਬੇਨਾਮੀ ਜ਼ਮੀਨਾਂ, ਬੇਨੀਮਾ ਪਲਾਟ 157 ਏਕੜ ਜ਼ਮੀਨ। ਮਤਲਬ ਅੱਜ ਦੀ ਤਰੀਕ ਦੇ ਵਿੱਚ ਹੁਣ ਉਹ ਕਿਹੜੀ ਪਰਿਯੋਜਨਾ ਚਾਉਣੀ ਸੀ, ਕਿਹੜੀ ਯੋਜਨਾ ਚਾਉਣੀ ਸੀ, ਕਿਹੜੇ ਕਿਨਾਰੇ ਲਈ ਸੀ, ਕਿਹਦੇ ਕਹੇ ਤੇ ਲਈ ਸੀ, ਕਿਵੇਂ ਲਈ ਸੀ, ਇਹਦਾ ਵੱਖਰਾ ਸਵਾਲ ਹੈ। ਸੋ ਜੀ। ਇਸ ਲਈ ਇਹ ਸਵਾਲ ਨਾਲ ਇੱਕ ਵੱਡਾ ਸਵਾਲ ਖੜਾ ਕਿ 157 ਏਕੜ ਜ਼ਮੀਨ ਉਹ ਕਿੰਨੇ ਦੀ ਬਣਦੀ, ਹੁਣ ਇਹਦੇ ਹਿਸਾਬ ਲਾ ਲੈਣ ਤੇ ਉਹਦਾ ਸਰੋਤ ਦੱਸ ਦੇਣਗੇ ਕਿੱਥੋਂ ਆਈ, ਇਹ ਸਵਾਲ ਆਊਗਾ। ਸੋ ਇਸੇ ਨਾਲ ਇਸੇ ਤਰ੍ਹਾਂ ਕਹਿੰਦੇ ਕਿ ਇੱਕ 3026 ਸੈਕਟਰ 88 ਦੇ ਵਿੱਚ ਪਲਾਟ ਨੰਬਰ 3026 ਸੈਕਟਰ 88 ਮੋਹਾਲੀ ਦੇ ਵਿੱਚ ਇੱਕ ਉੱਥੇ ਪਲਾਟ ਪਿਆ। ਇਸੇ ਤਰ੍ਹਾਂ 500 ਵਰਗ ਮੀਟਰ ਦਾ ਇੱਕ ਕਹਿੰਦੇ ਜੀ ਪਲਾਟ 80 ਸੈਕਟਰ ਦੇ ਵਿੱਚ ਪਿਆ। ਸੋ ਇਸ ਤਰ੍ਹਾਂ ਠੀਕ ਦੇ ਹੈ। ਪਲਾਟ ਪਏ ਨੇ। ਤੇ ਫਿਰ ਇਸੇ ਤਰ੍ਹਾਂ ਕਹਿੰਦੇ ਐਰੋ ਸਿਟੀ ਦੇ ਵਿੱਚ ਵੀ, ਮੋਹਾਲੀ ਦੀ ਐਰੋ ਸਿਟੀ ਦੇ ਵਿੱਚ ਵੀ ਇੱਕ ਪਲਾਟ ਪਿਆ ਹੈ। ਫਿਰ ਇਸੇ ਤਰ੍ਹਾਂ ਮਤਲਬ ਕਿ ਹੋਰ ਪਿੰਡ ਦੇ ਵਿੱਚ, ਅਮਲੋਹ ਦੇ ਵਿੱਚ, ਨਾਭੇ ਦੇ ਵਿੱਚ ਕਨਾਲਾਂ ਮਰਨੇ ਵਾਲੀ ਜ਼ਮੀਨ ਵੱਖਰੀ ਪਈ ਆ। ਸੋ ਇੱਧਰ ਹੁਣ ਆ 157 ਏਕੜ ਜ਼ਮੀਨ ਤੇ 12 ਦੇ ਕਰੀਬ ਕਹਿੰਦੇ ਜੀ ਬੈਂਕ ਖਾਤੇ ਬੋਲਦੇ ਨੇ ਜਿਹੜੇ ਪਰਿਵਾਰ ਦੇ ਨੇ। ਇਹ ਤੋਂ ਬਿਨਾਂ ਅਜੇ ਕਿਹੜਾ ਰਸੋਈਆ, ਕਿਹਦੇ ਨਾਂ ਤੇ ਖੱਡ, ਕਿਹਦੇ ਨਾਂ ਤੇ ਮਕਾਨ, ਕਿਹੜਾ ਸੀਰੀ, ਕਿਹੜਾ ਗਾਹਾਂ ਆਪਣਾ ਕੋਈ ਪਾਰਟੀ ਦਾ ਵਰਕਰ, ਕਿਹੜਾ ਆਪਣਾ ਰਿਸ਼ਤੇਦਾਰ, ਕਿਹੜਾ ਭੂਆ ਭਤੀਜਾ ਫੁੱਫੜ, ਉਹ ਅਜੇ ਜਾਂਚ ਹੋਣੀ ਹੈ। ਜੀ। ਸੋ ਸਵਾਲ ਕੀ ਕੱਲਾ ਇੱਕੋ ਸਾਧੂ ਸੀ ਕੈਪਟਨ ਦੀ ਸਰਕਾਰ 'ਚ? ਅਮਰਿੰਦਰ ਸਿੰਘ ਤਾਂ ਕਹਿੰਦਾ ਸੀ ਮੇਰੇ ਸਾਰੇ ਮੰਤਰੀ ਇਹੋ ਜਿਹੇ ਨੇ। ਜੀ। ਅਮਰਿੰਦਰ ਸਿੰਘ ਤਾਂ ਕਹਿੰਦਾ ਸੀ ਮੇਰੇ ਕੋਲ ਸਾਰੀ ਲਿਸਟ ਹੈਗੀ ਆ। ਜੀ। ਸੋ ਹੁਣ ਉਹ ਲਿਸਟ ਕੱਢ ਲਵੇ, ਉਹ ਲਿਸਟ ਭਗਵੰਤ ਮਾਨ ਵੀ ਵਰਤ ਲੈਣ, ਉਹ ਲਿਸਟ ਗ੍ਰਹਿ ਮੰਤਰੀ ਵੀ ਵਰਤ ਲੈਣ ਤੇ ਕਰਨ ਸਾਰਿਆਂ ਨੂੰ। ਸਣੇ ਲਾਣੇਦਾਰ ਅਮਰਿੰਦਰ ਸਿੰਘ ਨੂੰ ਵੀ ਬਿਠਾ ਲੈਣ। ਮੈਨੂੰ ਲੱਗਦਾ ਇਹੀ ਭਾਜਪਾ ਸੀ ਜਿਹੜੀ ਰਣਿੰਦਰ ਤੇ ਪ੍ਰਨੀਤ ਕੌਰ ਦੇ ਸਵਿਸ ਖਾਤਿਆਂ ਦੀ ਗੱਲ ਕਰਦੀ ਹੁੰਦੀ ਸੀ। ਜੀ। ਉਹ ਸ਼ਾਇਦ ਹੁਣ ਉਹ ਕਾਗਜ਼ ਗਵਾਚ ਗਿਆ ਕਿਤੇ ਗ੍ਰਹਿ ਮੰਤਰੀ ਸਾਹਿਬ ਦਾ। ਸੋ ਦੁਬਾਰਾ ਨੰਬਰ ਲੈ ਲੈਣ। ਹੁਣ ਤਾਂ ਅਮਰਿੰਦਰ ਵਿੱਚੇ ਨੇ, ਪੁੱਛ ਲੈਣ ਕਿਹੜਾ ਸਵਿਸ ਖਾਤਾ। ਸੋ ਸਵਾਲ ਇਕੱਲੇ ਇੱਕ ਦਾ ਨਹੀਂ ਹੈ ਪ੍ਰਵੀਨ ਜੀ। ਜੀ। ਸਵਾਲ ਜਿਹਨੇ ਸੱਤਾ 'ਚ ਆਨੰਦ ਮਾਣਿਆ ਉਹ 'ਚੋਂ ਕਿਹਦੀ ਜਾਇਦਾਦ ਵਧੀ ਤੇ ਕਿਹਦੀ ਘਟੀ, ਇੱਥੋਂ ਪਤਾ ਲੱਗ ਜਾਊਗਾ ਕਿਹੜਾ ਸੇਵਾਦਾਰ ਬਣ ਕੇ ਆਇਆ ਸੀ ਔਰ ਕਿਹੜਾ ਲੁੱਟਣ ਆਇਆ ਸੀ। ਸੋ ਇਹ ਜਾਂਚ ਹੋਣੀ ਚਾਹੀਦੀ ਹੈ। ਸੋ ਅੱਜ ਵਿਜੀਲੈਂਸ ਦੀ ਜਾਂਚ ਦੇ ਹਵਾਲੇ ਨਾਲ ਕਈ ਧਿਰਾਂ ਕਹਿ ਰਹੀਆਂ ਕਿ ਚੰਗੀ ਪਹਿਲ ਕਦਮੀ ਹੈ, ਕਈ ਕਹਿ ਰਹੀਆਂ ਇਹ ਬਦਲਾਖੋਰੀ ਦੀ ਰਾਜਨੀਤੀ ਹੈ। ਔਰ ਇੱਧਰ ਮੌਜੂਦਾ MLA ਔਰ ਮੌਜੂਦਾ ਮੰਤਰੀਆਂ ਨੂੰ ਫਿਕਰ ਪਿਆ
ਕਿ ਰਹਿਣਾ ਅਸੀਂ ਵੀ ਪੱਕਾ ਨਹੀਂ, ਕੱਲ ਨੂੰ ਸਾਡੀ ਵੀ ਜਾਂਚ ਹੋਣੀ, ਇਸ ਲਈ ਉਹ ਵੀ ਡਰ ਕੇ ਵੀ ਚੱਲਦੇ ਨੇ, ਬਚ ਕੇ ਵੀ ਚੱਲਦੇ ਨੇ, ਪਰ ਪਤਾ ਬਾਅਦ ਚੋਂ ਲੱਗਣਾ ਜੀ। ਜੀ ਪਤਾ ਬਾਅਦ ਚ ਲੱਗਣਾ। ਕਾਨੂੰਨ ਦੀਆਂ ਸਹੁੰਆਂ ਚੁੱਕਣ ਵਾਲੀ ਜਦੋਂ ਕਾਨੂੰਨ ਨੂੰ ਇਸ ਤਰ੍ਹਾਂ ਟੱਚ ਸਮਝਣ ਲੱਗ ਪੈਣ, ਫਿਰ ਤੁਹਾਨੂੰ ਪਤਾ ਹੀ ਹੈ ਕਦੇ ਤਰੀਕਾਂ ਉਸੇ ਕਾਨੂੰਨ ਦੇ ਤਹਿਤ ਤਰੀਕਾਂ ਵੀ ਪੈ ਜਾਂਦੀਆਂ, ਬਿਲਕੁਲ ਬਿੱਲ ਆ ਜਾਂਦਾ। ਤੇ ਪਰ ਸ਼ਰਮਾ ਜੀ ਤੁਸੀਂ ਦੱਸ ਕੇ ਹਟੇ ਆ ਕੱਲ ਪਰਸੋਂ ਦੀ ਗੱਲ ਹੈ ਜਿਹੜੀ ਇੱਕ ਰਿਪੋਰਟ ਦੇ ਖੁਲਾਸੇ ਦੇ ਨਾਲ ਕਿ ਬਈ ਕਿਹੜੇ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਦੀ ਜਾਇਦਾਦ ਕਿੰਨੇ 100 ਗੁਣਾ ਵਧੀ ਹੈ। ਸੋ ਉਹਨਾਂ ਚੀਜ਼ਾਂ ਨੂੰ ਦੇਖ ਕੇ ਲੱਗਦਾ, ਸਮਝ ਕੇ ਲੱਗਦਾ ਕਿ 157 ਕਿੱਲੇ ਜ਼ਮੀਨ ਤੇ 13 ਬੈਂਕ ਖਾਤੇ ਤਾਂ ਉਹਨਾਂ ਚੀਜ਼ਾਂ ਮੂਹਰੇ ਫਿਰ ਕੁਛ ਵੀ ਨਹੀਂ ਗੇ। ਕੁਛ ਵੀ ਨਹੀਂ, ਬਿਲਕੁਲ। ਹਰਸਿਮਰਤ ਦੀ ਵੀ ਆ ਗਈ ਸਾਹਮਣੇ ਕਿ ਕਿੰਨੀ ਵਧੀਆ। ਹਾਂਜੀ ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਇੱਕ ਮੰਤਰੀ ਸਾਹਿਬ ਇੱਕ ਬੀਬਾ ਨੂੰ ਕਹਿ ਰਹੇ ਨੇ ਕਿ ਕੇਸ ਵਾਪਸ ਲੈ ਲਾ, ਜੋ ਚਾਹੇਂਗੀ ਉਹੀ ਹੋ ਜੂ। ਕਿਤੇ ਹਰਿਆਣੇ ਵਾਲਾ ਕੇਸ ਤਾਂ ਨਹੀਂ ਜਿਹਦੇ ਵਿੱਚ ਬੀਬੀ ਨੂੰ ਜਿਹੜੀ ਜੂਨੀਅਰ ਜੂਨੀਅਰ ਕੋਚ ਹੈ, ਇੱਕ ਜੂਨੀਅਰ ਔਰਤ ਕੋਚ ਹੈ, ਉਹਨੂੰ ਪਹਿਲਾਂ ਕਿਹਾ ਗਿਆ ਸੀਗਾ ਕਿ ਜਿਹੜੇ ਦੇਸ਼ ਤੂੰ ਜਾ ਕੇ ਵਸਣਾ ਚਾਹੁੰਦੀ ਹੈ ਉਸ ਦੇਸ਼ ਦਾ 1 ਮਹੀਨੇ ਦਾ ਖਰਚਾ ਲੈ ਲਿਆ ਕਰੀ, ਦੋਸ਼ ਵਾਪਸ ਲੈ ਲਾ। ਬਿਲਕੁਲ ਪ੍ਰਵੀਨ ਜੀ, ਤੁਸੀਂ ਸਹੀ ਪਹੁੰਚੇ ਹੋ। ਇਹ ਉਹੀ ਮਾਮਲਾ ਹੈ। ਜੀ ਇਹ ਹਰਿਆਣੇ ਨਾਲ ਸੰਬੰਧਿਤ ਹਾਕੀ ਖਿਲਾੜੀ ਤੇ ਅੱਜ ਕੱਲ੍ਹ ਮੰਤਰੀ ਸੰਦੀਪ ਸਿੰਘ ਨਾਲ ਜੁੜਿਆ ਮਾਮਲਾ ਹੀ ਹੈ, ਜਿਹਦੇ ਵਿੱਚ ਜੂਨੀਅਰ ਮਹਿਲਾ ਕੋਚ ਜਿਹੜੀ ਖੁਦ ਖਿਡਾਰੀ ਵੀ ਹੈ, ਉਹਨੇ ਜਿਹੋ ਜਿਹੇ ਦੋਸ਼ ਲਾਏ ਸੀ ਸੰਦੀਪ ਸਿੰਘ ਦੇ ਉੱਤੇ, ਤੇ ਉਹਦੇ ਮਾਮਲੇ ਦੇ ਉੱਤੇ ਲੰਬੀ ਜੱਦੋਜਹਿਦ ਤੋਂ ਬਾਅਦ ਪਰਚਾ ਦਰਜ ਹੁੰਦਾ। ਉਸ ਪਰਚੇ ਤੋਂ ਬਾਅਦ ਉਸੇ ਬੀਬੀ ਨੂੰ ਵਾਰ-ਵਾਰ ਪੁੱਛਗਿੱਛ ਲਈ ਸੱਦਿਆ ਜਾਂਦਾ, ਤੇ ਫਿਰ ਆਖਰ ਕੋੜਾ ਕੁੱਟ ਭਰਦਿਆਂ ਪ੍ਰਸ਼ਾਸਨ ਨੇ, ਪੁਲਿਸ ਨੇ ਪੁੱਛਗਿੱਛ ਮੰਤਰੀ ਤੋਂ ਵੀ ਕੀਤੀ ਆ, ਤੇ ਉਸ ਤੋਂ ਬਾਅਦ ਫਿਰ ਸੰਦੀਪ ਸਿੰਘ ਨੇ ਖੇਡ ਵਿਭਾਗ ਵੀ ਛੱਡਿਆ। ਪਰ ਖੱਟਰ ਉਹਦੀ ਪਿੱਠ ਤੇ ਖੜੇ ਨਜ਼ਰ ਆਉਂਦੇ ਰਹੇ ਨੇ, ਖੱਟਰ ਉਹਦੀ ਪਿੱਠ ਥਾਪੜਦੇ ਨਜ਼ਰ ਆਉਂਦੇ ਰਹੇ ਨੇ, ਉਸ ਨੂੰ ਸਮਾਗਮਾਂ 'ਚ, ਮੀਟਿੰਗਾਂ 'ਚ ਨਾਲ ਬਿਠਾਉਂਦੇ ਰਹੇ ਨੇ। ਜਦੋਂ ਕਿ ਦੋਸ਼ ਲੱਗਣ ਤੋਂ ਬਾਅਦ ਚਾਹੀਦਾ ਤਾਂ ਇਹ ਸੀਗਾ ਕਿ ਜਿਵੇਂ ਆਪਾਂ ਲਗਾਤਾਰ ਉੱਥੇ ਲਖੀਮਪੁਰੀ ਦੀ ਗੱਲ ਕਰਦੇ ਰਹੇ ਕਿ ਲਖੀਮਪੁਰ ਦੇ ਵਿੱਚ ਮੰਤਰੀ ਦੇ ਮੁੰਡੇ ਦੇ ਫਸਣ ਤੋਂ ਬਾਅਦ ਮੰਤਰੀ ਨੂੰ, ਕੇਂਦਰੀ ਮੰਤਰੀ ਨੂੰ ਛੱਡ ਦੇਣਾ ਚਾਹੀਦਾ ਸੀ ਉਹਦਾ, ਉਵੇਂ ਹੀ ਸੰਦੀਪ ਨੂੰ ਚਾਹੀਦਾ ਸੀ ਕਿ ਦੋਸ਼ ਲੱਗਣ ਤੋਂ ਬਾਅਦ ਉਹਦਾ ਛੱਡ ਦੇਣਾ ਚਾਹੀਦਾ ਸੀ। ਜਿਵੇਂ ਆਪਾਂ ਉੱਥੇ ਗੱਲ ਕਰਦੇ ਹਾਂ ਕਿ ਜੇ ਉਹਨੇ ਨਹੀਂ ਉਹਦਾ ਛੱਡਿਆ ਸੀ ਤਾਂ ਯੋਗੀ ਨੂੰ ਸਵਾਲ ਖੜਾ ਕਰਨਾ ਚਾਹੀਦਾ ਸੀ। ਕੇਂਦਰ ਦੀ ਸਰਕਾਰ ਨੂੰ, ਨਰਿੰਦਰ ਮੋਦੀ, ਅਮਿਤ ਸ਼ਾਹ ਨੂੰ ਕਹਿਣਾ ਚਾਹੀਦਾ ਕਿ ਸੰਸਦ ਸਾਹਿਬ ਤੁਸੀਂ ਲਾਂਭੇ ਹੋ ਜਾਓ, ਤੁਸੀਂ ਹੁਣ ਅਜੇ ਅਹੁਦੇ ਦੇ ਕਾਬਲ ਨਹੀਂ, ਜੇਕਰ ਤੁਹਾਡੇ ਮੁੰਡੇ ਨੂੰ ਕਲੀਨ ਚਿੱਟ ਮਿਲੀ ਫਿਰ ਦੇਖਾਂਗੇ। ਇਸੇ ਤਰ੍ਹਾਂ ਇੱਥੇ ਵੀ ਖੱਟਰ ਨੂੰ ਕਹਿਣਾ ਚਾਹੀਦਾ ਸੀ ਕਿ ਭਾਈ ਅਜੇ ਸੰਦੀਪ ਸਿੰਘ ਤੂੰ ਇਸ ਅਹੁਦੇ ਦਾ ਹੱਕਦਾਰ ਨਹੀਂ, ਜੇਕਰ ਤੂੰ ਕਲੀਨ ਚਿੱਟ ਮਿਲ ਗਈ, ਤੈਨੂੰ, ਤੂੰ ਬੇਦਾਗ ਬਰੀ ਹੋ ਕੇ ਅਦਾਲਤ ਚੋਂ ਆ ਗਿਆ, ਫਿਰ ਤੈਨੂੰ ਦੁਬਾਰਾ ਅਹੁਦਾ ਦੇਵਾਂਗੇ, ਅਜੇ ਤੈਨੂੰ ਨਹੀਂ ਹੈ। ਸੋ ਦੋਵੇਂ ਪਾਸਿਓਂ ਕਦੇ ਪਹਿਲਕਦਮੀ ਨਹੀਂ ਹੋਈ। ਸੋ ਰਾਜਨੀਤੀ ਹਮੇਸ਼ਾ ਆਪਣੀਆਂ ਸਾਥੀਆਂ ਨੂੰ ਇਸ ਲਈ ਬਚਾਉਂਦੀ ਹੈ ਕਿ ਸਾਡੇ ਰਾਜ ਨਾ ਖੁੱਲ ਜਾਣ ਜੀ। ਸੋ ਇਸ ਲਈ ਇਹਦੇ ਪਿੱਛੇ ਇਹ ਵੀ ਇੱਕ ਪਹਿਲੂ ਨਜ਼ਰ ਆਉਂਦਾ। ਸੋ ਹੁਣ ਜਿਵੇਂ ਤੁਸੀਂ ਕਿਹਾ ਕਿ ਉਸ ਸਮੇਂ ਡਰਾਉਣ ਧਮਕਾਉਣ ਦੀਆਂ ਖਬਰਾਂ ਵੀ ਮਹਿਲਾ ਕੋਚ ਦੇ ਹਵਾਲੇ ਨਾਲ ਨੇ, ਇਹ ਉਹ ਕਹਿੰਦੀ ਹੈ, ਤੇ ਉਹ ਕਹਿੰਦੀ ਰਹੀ ਹੈ ਕਿ ਮੈਨੂੰ ਇਹੋ ਜਿਹੀਆਂ ਆਫਰਾਂ ਆਈਆਂ ਕਿ ਚੱਲ ਵਿਦੇਸ਼ ਚਲੀ ਜਾ, ਇੰਨਾ ਪੈਸਾ ਦੇ ਕੇ ਭੇਜਦੇ ਆ, ਘਰ ਲੈ ਕੇ ਦੇਵਾਂਗੇ, ਹਰ ਮਹੀਨੇ ਤੈਨੂੰ ਇੰਨੇ ਡਾਲਰ ਮਿਲ ਜਾ ਕਰਨਗੇ, ਤੂੰ ਬੇਫਿਕਰ ਹੋ ਕੇ ਰਹਿ, ਆਪਣੀ ਜ਼ਿੰਦਗੀ ਜੀ ਲਾ। ਤੇ ਹੁਣ ਉਹੀ ਮਹਿਲਾ ਕੋਚ ਕਹਿੰਦੀ ਕਿ ਸਿੱਟ ਨੇ ਰਿਪੋਰਟ ਤਿਆਰ ਕਰ ਲਈ, ਅਜੇ ਤੱਕ ਪੇਸ਼ ਨਹੀਂ ਕਰਦੀ ਉਹ ਹੈ, ਜਾਂਚ ਪੂਰੀ ਹੋ ਗਈ, ਅਜੇ ਤੱਕ ਉਹਦੇ ਤੱਥ ਕਿਉਂ ਨਹੀਂ ਪੇਸ਼ ਕੀਤੇ ਜਾਂਦੇ। ਉਹ ਕਹਿੰਦੀ ਹੁਣ ਮੈਂ ਚੰਡੀਗੜ੍ਹ ਦੇ DGP ਤੱਕ ਪਹੁੰਚ ਕਰੂਗੀ, ਮੈਂ ਉਹਨਾਂ ਨੂੰ ਮਿਲੂੰਗੀ ਕਿ ਪੁਲਿਸ ਤਾਂ ਮੈਨੂੰ ਹੱਥ ਪੱਲਾ ਨਹੀਂ ਫੜਾਉਂਦੀ। ਉਸ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਾ ਸੀ, ਮਾਫ ਕਰਨਾ, ਜਿਹੜੇ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਅਨਿਲ ਵਿਜ ਹਰਿਆਣਾ ਦੇ, ਉਹਨਾਂ ਨੂੰ ਮਿਲਣਾ ਸੀ। ਤੇ ਉਹ ਕਹਿੰਦੀ ਕਿ ਉਹਨਾਂ ਨੂੰ ਮਿਲਣ ਜਾਣ ਤੋਂ ਪਹਿਲਾਂ ਮੇਰੀ ਇੱਕ ਖਿਲਾੜੀ ਸਾਥਣ ਦੇ ਰਾਹੀਂ ਮੇਰੇ ਕੋਲ ਅਪਰੋਚ ਕੀਤੀ ਜਾਂਦੀ ਹੈ, ਉਹਦੇ ਰਾਹੀਂ ਮੈਨੂੰ ਸੁਨੇਹਾ ਲਾਇਆ ਜਾਂਦਾ ਕਿ ਮੰਤਰੀ ਸਾਹਿਬ ਕਹਿੰਦੇ ਕਿ ਹੁਣ ਭੁੱਲ ਜਾ, ਕੁਝ ਹੋ ਜਾਊਗਾ, ਸਾਡੀ ਸਾਰੀ ਅਪਰੋਚ ਆ, ਸਾਡੇ ਕੋਲ ਸਾਰੀ ਤਾਕਤ ਹੈ, ਤੇਰਾ ਹੁਣ ਇਹ ਕੇਸ ਨਹੀਂ ਅੱਗੇ ਤੁਰਨਾ ਜੀ, ਭਲਾਈ ਇਸੇ ਚ ਹੈ ਕਿ ਤੂੰ ਇਹ ਮਾਮਲਾ ਨਿਬੇੜ ਦੇ, ਹਾਂ ਜੋ ਤੂੰ ਚਾਹੁੰਦੀ ਆ ਉਹ ਮੰਤਰੀ ਸਾਹਿਬ ਕਰਨ ਲਈ ਤਿਆਰ ਨੇ, ਜੋ ਤੇਰੀ ਇੱਛਾ ਹੋਵੇ ਉਹ ਦੱਸ ਦੇ, ਉਹ ਕਰਾ ਦਾਂਗੇ। ਸੋ ਇਸ ਤਰ੍ਹਾਂ ਉਹ ਮਹਿਲਾ ਕੋਚ ਨੇ ਸਾਹਮਣੇ ਆ ਕੇ ਫਿਰ ਇਹ ਦੋਸ਼ ਲਾਏ ਨੇ। ਬੇਸ਼ੱਕ ਸੰਦੀਪ ਸਿੰਘ ਪਹਿਲਾਂ ਵੀ ਨਕਾਰਦੇ ਰਹੇ ਨੇ ਦੋਸ਼ਾਂ ਨੂੰ, ਹੁਣ ਵੀ ਉਹ ਨਕਾਰ ਰਹੇ ਨੇ, ਹੁਣ ਵੀ ਕਹਿ ਰਹੇ ਨੇ ਕਿ ਮੇਰੇ ਖਿਲਾਫ ਇਹ ਰਾਜਨੀਤਿਕ ਸਾਜ਼ਿਸ਼ ਹੈ, ਮੇਰੇ ਬੇਦਾਗ ਜੀਵਨ ਨੂੰ ਦਾਗੀ ਕਰਨ ਦੀ ਸਾਜ਼ਿਸ਼ ਹੈ। ਪਰ ਉਹ ਜਿਸ ਤਰ੍ਹਾਂ ਮੰਤਰੀ ਅਹੁਦੇ ਨੂੰ ਚਿਪਕੇ ਨੇ ਉਸ ਦੇ ਉੱਤੇ ਦਾ ਸਵਾਲ ਉੱਠੇ ਰਹੇ ਨੇ। ਪਰ ਹਾਂ ਹੁਣ ਆ ਬੀਬੀ ਨੇ ਨਵੇਂ ਦੋਸ਼ ਲਾਏ ਨੇ, ਪਹਿਲਾਂ ਵਿਦੇਸ਼ ਸੈੱਟ ਕਰਨ ਵਾਲੇ, ਧਮਕੀਆਂ ਦੇਣ ਵਾਲੇ ਦੋਸ਼ ਸੀ, ਹੁਣ ਕਹਿੰਦੀ ਧਮਕੀ ਦੇ ਨਾਲ ਨਾਲ ਮੈਨੂੰ ਇਹ ਵੀ ਸੁਨੇਹਾ ਕਿ ਹਾਂ ਕਿ ਭਾਈ ਤੂੰ ਜੋ ਚਾਹੇਂਗੀ ਉਹ ਹੋ ਜਾਏਗਾ। ਸੋ ਜਿਹੜਾ ਆ ਹੈ ਕਿ ਮੰਤਰੀ ਸਾਹਿਬ ਨੇ ਕਿਹਾ ਬੀਬਾ ਜੋ ਚਾਹੇਂਗੀ ਉਹ ਹੋ ਜਾਏਗਾ, ਜੇਕਰ ਇਹ ਸੱਚ ਹੈ ਤਾਂ ਇਹਦਾ ਮਤਲਬ ਕੁਛ ਦਾਲ ਚ ਕਾਲਾ ਹੈਗਾ। ਸਮਾਜ ਦਾ ਇੱਕ ਬਹੁਤ ਨਕਾਰਾਤਮਕ ਪੱਖ ਇਹ ਵੀ ਹੈ ਸ਼ਰਮਾ ਜੀ ਕਿ ਜਦੋਂ ਕਿਸੇ ਬੀਬੀ ਨਾਲ, ਕਿਸੇ ਔਰਤ ਨਾਲ, ਧੀ ਭੈਣ ਦੇ ਨਾਲ ਇਸ ਤਰ੍ਹਾਂ ਦੀ ਕੋਈ ਜਿਸਮਾਨੀ ਵਧੀਕੀ ਹੁੰਦੀ ਹੈ, ਉਹ ਇੱਕ ਵਾਰੀ ਹੁੰਦੀ ਹੈ, ਪਰ ਉਦੋਂ ਜਦੋਂ ਉਹ ਐਲੀਗੇਸ਼ਨ ਲਾਉਂਦੀ ਹੈ, ਜਦੋਂ ਦੋਸ਼ ਲਾਉਂਦੀ ਹੈ, ਤਾਂ ਉਹਨੂੰ ਹਰ ਟਾਈਮ ਉਸ ਦੌਰ ਦੇ ਵਿੱਚੋਂ ਲੰਘਣਾ ਪੈਂਦਾ, ਗੁਜ਼ਰਨਾ ਪੈਂਦਾ। ਔਰ ਇਸ ਤੋਂ ਵੀ ਇੱਕ ਦਰਦਨਾਕ ਪਹਿਲੂ ਇਹ ਹੈ ਕਿ ਵੱਡੀਆਂ ਕੁਰਸੀਆਂ ਤੇ ਬੈਠੇ, ਆਪਾਂ ਕਿਸੇ ਨੂੰ ਦੋਸ਼ੀ ਨਹੀਂ ਕਹਿ ਰਹੇ, ਪਰ ਵੱਡੀਆਂ ਕੁਰਸੀਆਂ ਤੇ ਬੈਠੇ ਲੋਕ, ਖਾਸ ਕਰਕੇ ਜਿਹੜੇ ਰਸੂਖਦਾਰ ਨੇ, ਜਿਹੜੇ ਅਮੀਰ ਨੇ, ਜਿਨ੍ਹਾਂ ਦਾ ਮਸ਼ੀਨਰੀ ਤੇ ਕੰਟਰੋਲ ਹੈ, ਉਹ ਬਹੁਤ ਸਾਰੀਆਂ ਇਹੋ ਜਿਹੀਆਂ ਆਵਾਜ਼ਾਂ ਨੂੰ ਦਬਾ ਲੈਂਦੇ ਨੇ।
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਬਹੁਤ ਸਾਰੇ ਮਾਮਲਿਆਂ ਦੇ ਵਿੱਚ ਮੈਂ ਅਕਸਰ ਉਨਾਓ ਰੇਪ ਦੀ ਗੱਲ ਕਰਦਾ ਹੁੰਦਾ, ਜਿਹਦੇ ਵਿੱਚ ਬੀਜੇਪੀ ਦਾ ਵਿਧਾਇਕ ਕੁਲਦੀਪ ਸੇਂਗਰ ਵਿਧਾਇਕੀ ਛੁੱਟੀ ਬਾਅਦ ਦੇ ਵਿੱਚ ਸਜ਼ਾ ਵੀ ਹੋਈ। ਸੋ ਕਿਸ ਤਰੀਕੇ ਨਾਲ ਬਹੁਤ ਇਹ ਕੁਝ 2-3 ਮਿਸਾਲਾਂ ਨਹੀਂ ਆ, ਭਾਰਤ ਦੀ ਸਿਆਸੀ ਨਿਜ਼ਾਮ 'ਚ ਤੁਹਾਨੂੰ ਬਹੁਤ ਸਾਰੀਆਂ ਮਿਸਾਲਾਂ ਮਿਲਣਗੀਆਂ, ਅਨੇਕਾਂ ਸੈਂਕੜੇ ਮਿਸਾਲਾਂ। ਤੇ ਇਹ ਇੱਕ ਦੋਹਰਾ ਤਸ਼ੱਦਦ ਹੈ, ਦੋਹਰਾ ਮਾਨਸਿਕ ਸ਼ੋਸ਼ਣ ਹੈ, ਜੋ ਦੋਹਰਾ ਸਰੀਰਕ ਸ਼ੋਸ਼ਣ ਹੈ, ਇੱਕ ਦੋਹਰਾ ਜ਼ੁਲਮ ਹੈ ਕਿ ਇੱਕ ਜ਼ੁਲਮ ਕਰਕੇ ਤੁਸੀਂ ਉਸ ਦੀ ਪਰਦਾਪੋਸ਼ੀ ਕਰਨ ਲਈ ਇੱਕ ਜ਼ੁਲਮ ਹੋਰ ਕਰ ਰਹੇ ਹੋ। ਜੀ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸਿੱਖਿਆ ਤੇ ਇਨਸਾਫ ਦੀ। ਸਿੱਖਿਆ ਤੇ ਇਨਸਾਫ ਦੋਵੇਂ ਚੀਜ਼ਾਂ ਆਪਣੀ ਬੋਲੀ ਦੇ ਵਿੱਚ ਹਾਸਲ ਕਰਨ ਦੀ ਹੁਣ ਪੰਜਾਬ ਵਿਧਾਨ ਸਭਾ ਦੇ ਵਿੱਚ ਮੰਗ ਉੱਠੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਹੋਰਾਂ ਨੇ ਇੱਕ ਉਦਮ ਕੀਤਾ ਜੀ। ਉਹਨਾਂ ਨੇ ਇੱਕ ਬੈਠਕ ਬੁਲਾਈ ਸੀ। ਉਸ ਬੈਠਕ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੇ ਮੰਤਰੀ ਵੀ ਸੀ, ਉਹਨਾਂ ਦੇ MLA ਵੀ ਸੀ, ਵੱਖ-ਵੱਖ ਵਿਭਾਗਾਂ ਦੇ ਮੁਖੀ ਵੀ ਸੀ, ਅਫਸਰ ਵੀ ਸੀ, ਐਡਵੋਕੇਟ ਜਨਰਲ ਦੀ ਟੀਮ ਦੇ ਕੁਝ ਵਕੀਲ ਵੀ ਸੀ, ਭਾਸ਼ਾ ਵਿਭਾਗ ਵੀ ਸੀ। ਸੋ ਸਾਰੇ ਵਿਭਾਗਾਂ ਦੇ ਉਹਦੇ ਨਾਲ ਉਹਨਾਂ ਨੇ ਪੰਜਾਬ ਦੇ ਕੁਝ ਬੁੱਧੀਜੀਵੀ ਵਰਗਾਂ ਨੂੰ ਸੱਦਾ ਦਿੱਤਾ, ਖਾਸ ਕਰਕੇ ਉਹ ਜਿਹੜੇ ਮਾਂ ਬੋਲੀ ਪੰਜਾਬੀ ਨੂੰ ਬਣਦਾ ਉਹਦਾ ਸਥਾਨ ਦਿਵਾਉਣ ਲਈ, ਸਨਮਾਨ ਦਿਵਾਉਣ ਲਈ ਆਪੋ ਆਪਣੇ ਢੰਗ ਤਰੀਕੇ ਨਾਲ, ਬੇਸ਼ੱਕ ਉਹ ਸਾਰੀਆਂ ਤਰ੍ਹਾਂ ਨਹੀਂ ਮਤਲਬ ਸੱਦੀਆਂ ਗਈਆਂ, ਜਿੰਨੇ ਵੱਡੇ ਵਿਸ਼ਾਲ ਪੱਧਰ ਤੇ ਕੰਮ ਹੁੰਦੇ ਨੇ, ਪਰ ਜਿੰਨੇ ਕੁ ਸੱਦੇ ਗਏ ਉਹਨਿਆਂ ਤੋਂ ਕੁਝ ਰਾਏ ਲਈ ਗਈ। ਜਿਵੇਂ ਉਹਨਾਂ ਦੇ ਵਿੱਚ ਸਤਨਾਮ ਸਿੰਘ ਮਾਣਕ ਸੀ, ਡਾਕਟਰ ਲਖਵਿੰਦਰ ਜੌਲ ਸੀ, ਮਿੱਤਰ ਸਿੰਘ ਮੀਤ ਸੀ, ਚਰਨਜੀਤ ਭੁੱਲਰ ਪੱਤਰਕਾਰ ਸੀ, ਜੈ ਸਿੰਘ ਛਿੱਬਰ ਸੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਸੀ, ਸਾਡੀ ਭਾਸ਼ਾ ਵਿਭਾਗ ਦੇ ਮੁਖੀ ਸੀ, ਮੋਹਾਲੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਖੀ ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨੁਮਾਇੰਦੇ ਸੀ, ਇਸੇ ਤਰ੍ਹਾਂ ਹੋਰ ਵੱਖੋ ਵੱਖ ਨੁਮਾਇੰਦੇ ਉੱਥੇ ਵੱਡੀ ਗਿਣਤੀ 'ਚ ਮੌਜੂਦ ਸੀ, ਜਿਨ੍ਹਾਂ ਨੇ ਆਪਣੀ ਆਪਣੀ ਗੱਲ ਰੱਖੀ। ਸੋ ਉਸ ਦੇ ਵਿੱਚ ਕੁੱਲ ਮਿਲਾ ਕੇ ਜਿਹੜੇ 2-3 ਨੁਕਤੇ ਵੱਡੇ ਉੱਪਰ ਕੇ ਆਏ, ਉਹਦੇ ਵਿੱਚ ਇੱਕ ਨੁਕਤਾ ਤੇ ਉੱਪਰ ਕੇ ਆਇਆ ਕਿ ਅਜੇ ਤੱਕ ਸਾਡੀ ਜਿਹੜੀ ਪੌਦ ਹੈ, ਜਿਹੜੀ ਪਨੀਰੀ ਹੈ ਸਾਡੀ, ਉਸ ਨੂੰ ਅਸੀਂ ਮਾਂ ਬੋਲੀ ਦੀ ਚੇਠ ਨੂੰ ਨਹੀਂ ਲਾ ਪਾ ਰਹੇ, ਜੋ ਕਿ ਪਹਿਲਾਂ ਸਕੂਲਾਂ 'ਚ ਹੁੰਦੀ ਸੀ। ਜੋ ਸਰਕਾਰੀ ਸਕੂਲ 'ਚ ਪਹਿਲਾਂ ਜਵਾਕ ਨੂੰ ਆਪਣੀ ਬੋਲੀ 'ਚ ਪੱਕਾ ਕਰ ਦਿੱਤਾ ਜਾਂਦਾ ਸੀ, ਬਾਅਦ 'ਚੋਂ ਹੋਰ ਭਾਸ਼ਾਵਾਂ ਸਿੱਖਦਾ 6ਵੀਂ 'ਚ ਜਾ ਕੇ ਸਾਨੂੰ ਅੰਗਰੇਜ਼ੀ ਲੱਗਦੀ ਸੀ ਜੀ। ਅਸੀਂ 6ਵੀਂ ਤੱਕ 5ਵੀਂ ਤੱਕ ਸਾਰੇ ਵਿਸ਼ੇ ਮਾਧਿਅਮ ਸਾਡਾ ਪੰਜਾਬੀ ਸੀ ਜੀ, ਤੇ ਉਹ ਤੋਂ ਬਾਅਦ ਅੰਗਰੇਜ਼ੀ ਦਾ ਵਿਸ਼ਾ ਲੱਗਦਾ ਸੀ। ਸੋ ਹੁਣ ਉਲਟਾ ਹੋ ਗਿਆ, ਹੁਣ ਸਾਡਾ ਮਾਧਿਅਮ ਅੰਗਰੇਜ਼ੀ ਹੋ ਗਿਆ, ਪੰਜਾਬੀ ਇੱਕ ਵਿਸ਼ਾ ਬਣ ਕੇ ਰਹਿ ਗਿਆ, ਤੇ ਉਹ ਵਿਸ਼ਾ ਵੀ ਸਰਕਾਰੀ ਸਕੂਲਾਂ ਦੇ ਵਿੱਚ ਵੀ ਉਹਦੇ ਪਰ ਅੰਗਰੇਜ਼ੀ ਥੋਪੀ ਜਾ ਰਹੀ ਆ, ਤੇ ਪ੍ਰਾਈਵੇਟ ਸਕੂਲ ਖਾਸ ਕਰ CBSE ਨਾਲ ਸੰਬੰਧਿਤ ਸਕੂਲ, ਖਾਸ ਕਰ ਮਿਲਟਰੀ ਨਾਲ ਸੰਬੰਧਿਤ ਸਕੂਲ, ਉੱਥੇ ਤਾਂ ਮਤਲਬ ਅਛੂਤ ਵਾਲਾ ਵਿਵਹਾਰ ਕੀਤਾ ਜਾਂਦਾ ਮਾਂ ਬੋਲੀ ਪੰਜਾਬੀ ਨਾਲ ਪੰਜਾਬ 'ਚ। ਸੋ ਇਹ ਮੁੱਦਾ ਉੱਥੇ ਵੱਡੀ ਤਰ੍ਹਾਂ ਉੱਠਿਆ, ਤੇ ਫਿਰ ਕਹਿੰਦੇ ਕਿ ਜਿਹੜਾ ਇਹ ਕਾਨੂੰਨੀ ਫਾਰਮੂਲਾ ਬਣਾਇਆ ਹੋਇਆ ਕਿ ਪਹਿਲੀ ਜਮਾਤ ਤੋਂ 10ਵੀਂ ਤੱਕ ਪੰਜਾਬੀ ਲਾਜ਼ਮੀ ਜੀ, ਉਹਦੇ ਵਿੱਚ ਪ੍ਰਾਈਵੇਟ ਸਕੂਲ ਨਰਸਰੀ KG ਨੂੰ ਸ਼ਾਮਲ ਹੀ ਨਹੀਂ ਕਰਦੇ, ਤੇ ਇਸ ਲਈ ਕਹਿੰਦੇ ਨਰਸਰੀ ਤੋਂ ਲੈ ਕੇ ਇਸ ਨੂੰ ਲਾਜ਼ਮੀ ਬਣਾਇਆ ਜਾਵੇ। ਫਿਰ ਇਸ ਵਿਸ਼ੇ ਤੇ ਗੰਭੀਰ ਚਰਚਾ ਹੋਈ। ਫਿਰ ਇਹਦੇ ਨਾਲ ਜੁੜਿਆ ਪਹਿਲੂ ਆਇਆ ਕਿ ਕਿਉਂ ਨਹੀਂ ਅਸੀਂ, ਜਿਵੇਂ ਮਤਲਬ ਕੇਂਦਰੀ ਪੰਜਾਬੀ ਲੇਖ ਸਭਾ ਦੇ ਪ੍ਰਧਾਨ ਦਰਸ਼ਨ ਬੂਟਰ ਨੇ, ਉਹਨਾਂ ਨੇ ਵੀ ਸਵਾਲ ਖੜਾ ਕੀਤਾ ਕਿ ਕਿਉਂ ਨਹੀਂ ਅਸੀਂ PH ਤੱਕ ਦੀ ਪੜ੍ਹਾਈ ਬੱਚਿਆਂ ਦੀ ਮਰਜ਼ੀ ਹੋਵੇ ਕਿ ਭਾਈ ਜੇ ਤੂੰ ਪੰਜਾਬੀ ਮਾਧਿਅਮ ਰੱਖਣਾ ਤੈਨੂੰ ਉਪਲਬਧ ਹੈ, ਪਰ ਉਹ ਕੱਲਾ ਮੌਕਾ ਉਪਲਬਧ ਨਹੀਂ ਕਰਾਉਣਾ, ਉਹਨੂੰ ਉਹਦਾ ਸਿਲੇਬਸ ਵੀ ਪੰਜਾਬੀ 'ਚ ਉਪਲਬਧ ਕਰਾਉਣਾ, ਉਹਨੂੰ ਪੇਪਰ ਵੀ ਪੰਜਾਬੀ 'ਚ ਉਪਲਬਧ ਕਰਾਉਣਾ। ਇੱਥੇ ਕਿੰਨੇ ਹੀ ਕੋਰਸ ਹੈਗੇ ਨੇ, ਚਾਹੇ ਉਹ ਸਾਡੇ ਪੱਤਰਕਾਰੀ ਨਾਲ ਸੰਬੰਧਿਤ ਨੇ, ਤੁਸੀਂ ਉਹ 'ਚ ਪੰਜਾਬੀ 'ਚ ਰੱਖ ਸਕਦੇ ਹੋ, ਪਰ ਤੁਹਾਨੂੰ ਕਿਤਾਬਾਂ ਹਿੰਦੀ ਜਾਂ ਅੰਗਰੇਜ਼ੀ 'ਚ ਮਿਲਦੀਆਂ, ਪੇਪਰ ਹਿੰਦੀ ਜਾਂ ਅੰਗਰੇਜ਼ੀ 'ਚ ਆਉਂਦਾ ਜੀ, ਤੇ ਉੱਥੇ ਦਿੱਕਤ ਆਉਂਦੀ ਹੈ। ਸੋ ਇਸ ਲਈ ਪੰਜਾਬ 'ਚ ਜੇਕਰ ਅਜਿਹੀ ਸਮੱਸਿਆ ਆ ਰਹੀ ਆ, ਤਾਂ ਇਹ ਤੋਂ ਵੱਡਾ ਹੋਰ ਔਖਾ ਕੀ ਹੋਣਾ ਪਏਗਾ ਸਾਨੂੰ। ਸੋ ਇਸੇ ਤਰ੍ਹਾਂ ਉਸ ਬੈਠਕ 'ਚ ਮੈਂ ਵੀ ਸ਼ਾਮਲ ਸੀ, ਤੇ ਮੈਨੂੰ ਵੀ ਸੱਦਾ ਸੀਗਾ, ਤੇ ਮੇਰੇ ਨਾਲ ਚਰਨਜੀਤ ਭੁੱਲਰ, ਜੈ ਸਿੰਘ ਛਿੱਬਰ ਹੋ ਰਹੀ ਸੀ, ਪੱਤਰਕਾਰ ਭਾਈਚਾਰਾ ਵੀ ਸਾਡਾ, ਹਰਜਿੰਦਰ ਸਿੰਘ ਲਾਲ ਹੋਰੀ ਵੀ ਹੈ ਨਾ, ਸੋ ਇਹ ਸਾਰੇ ਉੱਥੇ ਮੌਜੂਦ ਸੀ। ਸੋ ਉੱਥੇ ਇੱਕ ਚੰਡੀਗੜ੍ਹ ਵਾਲਾ ਮਸਲਾ ਵੀ ਆਇਆ ਕਿ ਚੰਡੀਗੜ੍ਹ 'ਚ ਦਫ਼ਤਰੀ ਭਾਸ਼ਾ, ਸਰਕਾਰੀ ਭਾਸ਼ਾ ਆਪਣੇ ਆਪ ਹੀ ਅੰਗਰੇਜ਼ੀ ਥੋਪਤੀ, ਜਦੋਂ ਕਿ ਇਹਦਾ ਕੋਈ ਨੋਟੀਫਿਕੇਸ਼ਨ ਨਹੀਂ, ਕੋਈ ਐਲਾਨ ਨਹੀਂ, ਆਪਣੇ ਆਪ ਹੀ ਅੰਗਰੇਜ਼ੀ ਕਰ ਲਈ, ਜਦੋਂ ਕਿ ਪੰਜਾਬ ਦੀ ਰਾਜਧਾਨੀ ਔਰ ਪੰਜਾਬ ਦੀ ਵਿਧਾਨ ਸਭਾ 'ਚ ਮਤੇ ਕਿੰਨੀ ਵਾਰ ਪੈ ਕੇ ਰਾਜਪਾਲ ਕੋਲ ਗਏ ਨੇ। ਸੋ ਸਪੀਕਰ ਸਾਹਿਬ ਦੇ ਧਿਆਨ 'ਚ ਇਹ ਵੀ ਗੱਲ ਮੈਂ ਵੀ ਲਿਆਂਦੀ, ਹੋਰਾਂ ਸਾਥੀਆਂ ਨੇ ਵੀ ਲਿਆਂਦੀ ਕਿ ਭਾਈ ਇਸ ਤੇ ਵੀ ਗੌਰ ਕਰੋ ਕਿ ਤੁਹਾਡੇ ਹੀ ਮਤੇ ਪਿਆ ਹੁੰਦੇ, ਤੁਸੀਂ ਦੁਬਾਰਾ ਨਜ਼ਰਸਾਨੀ ਕਿਉਂ ਨਹੀਂ ਕਰਦੇ, ਚਾਹੇ ਉਹ ਅਕਾਲੀਆਂ ਦੇ ਸਮੇਂ ਮਤਾ ਸਾਂਝਾ ਪਿਆ ਹੋਵੇ, ਚਾਹੇ ਕਾਂਗਰਸ ਦੇ ਸਮੇਂ ਪਿਆ ਹੋਵੇ, ਚਾਹੇ ਤੁਸੀਂ ਮਾਂ ਬੋਲੀ ਦੀ ਗੱਲ ਕਰਦੇ ਹੋ। ਫਿਰ ਸਭ ਤੋਂ ਵੱਡਾ ਸਵਾਲ ਆਇਆ ਪ੍ਰਵੀਨ ਜੀ, ਨਿਆਂ ਮਿਲਣ ਦਾ, ਇਨਸਾਫ ਮਿਲਣ ਦਾ, ਕਿ ਆਪਣੀ ਬੋਲੀ 'ਚ ਇਨਸਾਫ ਮਿਲਣਾ ਚਾਹੀਦਾ ਹੈ। ਅਫਸਰਾਂ ਨੂੰ ਪਹਿਲ ਕਦਮੀ, ਇਹ ਜਿਹੜੀ ਤੁਸੀਂ ਕਮਾਲ ਮੰਨੋਗੇ ਜੀ, ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ 21 ਫਰਵਰੀ ਤੱਕ ਸਾਰੇ ਬੋਰਡ, ਸਾਰੀਆਂ ਤਖਤੀਆਂ, ਸਾਰੇ ਸਾਈਨ ਬੋਰਡ, ਸਾਰਾ ਕੁਝ ਪੰਜਾਬੀ 'ਚ ਹੋਣਾ ਚਾਹੀਦਾ ਜੀ, ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ 'ਚ। ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਫ਼ਤਰੋਂ ਅਫਸਰਾਂ ਨੇ ਜਿਹੜੀ ਚਿੱਠੀ ਕੱਢੀ ਆਪਣੇ ਸਾਰੇ DCਆਂ ਨੂੰ
ਕਿ ਪੰਜਾਬੀ ਲਾਗੂ ਕਰਾਉਣੀ 21 ਫਰਵਰੀ ਤੱਕ, ਜਵਾਬ ਦਿਓ ਸਾਨੂੰ ਕੀ ਹੋਇਆ ਤੁਹਾਡੇ, ਉਹ ਅੰਗਰੇਜ਼ੀ 'ਚ ਕੱਢੀ ਜੀ। ਅੱਛਾ। ਤੇ ਇੱਥੋਂ ਹਿਸਾਬ ਲਾ ਲਓ ਫਿਰ ਮਨਸ਼ਾ ਤਾਂ ਇੱਥੇ ਖੜੀ ਹੈ ਕਿ ਤੁਸੀਂ ਕੀ ਕਰਦੇ ਹੋ। ਸੋ ਕੱਲ ਜਦੋਂ ਮੀਟਿੰਗ ਸ਼ੁਰੂ ਹੋਣੀ ਸੀ ਤਾਂ ਉਹ ਸਾਰਿਆਂ ਦੀ ਹਾਜ਼ਰੀ ਲਵਾਉਣੀ ਸੀ। ਉਹ ਹਾਜ਼ਰੀ ਲਵਾਉਣ ਲਈ ਪਹਿਲਾਂ ਸ਼ੀਟ ਅੰਗਰੇਜ਼ੀ 'ਚ ਕੱਢ ਲਿਆਏ ਸਾਡੇ ਨਾਵਾਂ ਦੀ, ਸਾਰਿਆਂ ਦੀ ਜੀ। ਅੱਛਾ। ਉਹ ਤਾਂ ਇੱਕ ਦੋ ਬੰਦੇ ਜਦੋਂ ਦੇਖ ਕੇ ਹੱਸ ਪਏ, ਫਟਾਫਟ ਵਾਪਸ ਲੈ ਕੇ ਫਿਰ ਪੰਜਾਬੀ 'ਚ ਕਢਾ ਕੇ ਲਿਆ ਜੀ। ਸੋ ਇਸ ਲਈ ਇਹ ਮਾਨਸਿਕਤਾ ਦੇ ਉੱਤੇ ਜਿਹੜੀ ਅੰਗਰੇਜ਼ੀ, ਅਸੀਂ ਅੰਗਰੇਜ਼ੀ ਦੇ ਖਿਲਾਫ ਨਹੀਂ, ਅਸੀਂ ਹਿੰਦੀ ਦੇ ਖਿਲਾਫ ਨਹੀਂ, ਅਸੀਂ ਹੋਰ ਭਾਸ਼ਾਵਾਂ ਦੇ ਖਿਲਾਫ ਨਹੀਂ, ਸਵਾਲ ਹੈ ਕਿ ਆਪਣੀ ਬੋਲੀ ਨੂੰ। ਇਸੇ ਤਰ੍ਹਾਂ ਮਨਸ਼ਾ ਖੜੀ ਹੈ ਕਿ ਉਹ ਕਹਿੰਦੇ ਕਿ ਕੱਲ ਪੰਜਾਬੀ ਯੂਨੀਵਰਸਿਟੀ ਦੇ BC ਸਾਹਿਬ ਨੇ ਵੀ ਸਵਾਲ ਖੜਾ ਕੀਤਾ, ਕਹਿੰਦੇ ਕਿ ਉਹ ਕੋਰਟ 'ਚ ਕੇਸ ਚੱਲਦਾ, ਕਹਿੰਦੇ ਭਾਈ ਮੇਰਾ ਵਕੀਲ ਬੋਲਿਆ ਤਾਂ ਬਹੁਤ, ਠੀਕ ਹੈ, ਪਰ ਪਤਾ ਨਹੀਂ ਅਸੀਂ ਕੇਸ ਕਿਉਂ ਹਾਰ ਗਏ। ਸੋ ਇਸ ਲਈ ਜਦੋਂ ਜਿਹੜਾ ਬੰਦਾ ਧਿਰਾ ਹੈ, ਜਿਹੜਾ ਬੰਦਾ ਕੇਸ ਕਰ ਰਿਹਾ, ਉਸਨੂੰ ਪਤਾ ਹੀ ਨਹੀਂ ਮੈਂ ਗਵਾਹੀ ਆਪਣੀ ਪੰਜਾਬੀ 'ਚ ਦੇ ਰਿਹਾ, ਅੱਗੇ ਦਰਜ ਅੰਗਰੇਜ਼ੀ 'ਚ ਹੁੰਦੀ ਹੈ ਤੇ ਉਹਦਾ ਫੈਸਲਾ ਅੰਗਰੇਜ਼ੀ 'ਚ ਆਉਂਦਾ, ਵਕੀਲ ਤੇ ਜੱਜ ਦੀ ਜਿਹੜਾ, ਦੋ ਵਕੀਲਾਂ ਦੀ ਜਿਹੜਾ ਅੰਗਰੇਜ਼ੀ 'ਚ ਹੁੰਦੀ ਹੈ। ਸੋ ਫੈਸਲਾ ਆਉਣ ਤੋਂ ਬਾਅਦ ਨਾ ਜਿੱਤਣ ਵਾਲੀ ਧਿਰ ਨੂੰ ਪਤਾ ਲੱਗਦਾ ਕਿ ਮੈਂ ਜਿੱਤ ਗਿਆ, ਉਹਨੂੰ ਖੁਸ਼ੀ ਨੂੰ ਪਤਾ ਲੱਗਦੀ ਜਦੋਂ ਪਤਾ ਹੀ ਨਹੀਂ, ਪੜ੍ਹਨਾ ਨਹੀਂ ਆਉਂਦਾ ਕੀ ਹੋਇਆ। ਸੋ ਇਸ ਲਈ ਉਹ ਕਹਿੰਦੇ ਕਿ ਆਪਣੀ ਮਾਂ ਬੋਲੀ ਦੇ ਵਿੱਚ ਇਨਸਾਫ ਮਿਲਣਾ ਜ਼ਰੂਰੀ ਹੈ। ਔਰ ਕੇਂਦਰ ਦੀ ਇਹ ਯੋਜਨਾ ਹੈ ਪ੍ਰਵੀਨ ਜੀ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕਾਨੂੰਨਾਂ ਦਾ ਉਲਥਾ ਆਪਣੀ ਭਾਸ਼ਾ 'ਚ ਹੋਵੇ ਤਾਂ ਉਹ 400 ਰੁਪਇਆ ਪਰ ਪੰਨੇ ਦੇ ਹਿਸਾਬ ਨਾਲ ਖਰਚਾ ਮਿਲਦਾ ਸੂਬੇ ਨੂੰ। ਜੀ, ਕਰਵਾਓ ਅਨੁਵਾਦ, ਕੇਂਦਰ ਨੇ ਬਜਟ ਦੇਣਾ, ਤੇ ਇੱਥੇ ਪੰਜਾਬ ਨੇ ਅਜੇ ਤੱਕ ਆਪਣੇ ਕਾਨੂੰਨ ਵੀ ਪੰਜਾਬੀ 'ਚ ਅਨੁਵਾਦ ਨਹੀਂ ਕਰਾਏ, ਜਦੋਂ ਕਿ ਹੇਠਲੀਆਂ ਅਦਾਲਤਾਂ ਦੇ ਵਿੱਚ ਇਹ ਪਹਿਲਕਦਮੀ ਹੈਗੀ ਹੈ ਕਿ ਤੁਸੀਂ ਆਪਣੀ ਬੋਲੀ ਦੇ ਵਿੱਚ ਬਹਿਸ ਕਰ ਸਕਦੇ ਹੋ। ਜੇ ਹੋਰ ਨਹੀਂ, ਕੱਲ ਸ਼ਿਬਰੋੜੀ ਕਹਿ ਰਹੇ ਸੀ, ਕਹਿੰਦੇ ਕਿ ਘੱਟੋ ਘੱਟ SDM ਦੀਆਂ, ਤਹਿਸੀਲਦਾਰਾਂ ਦੀਆਂ, ADC ਦੀਆਂ ਜਿਹੜੀਆਂ ਆਪਣੀਆਂ ਅਦਾਲਤਾਂ ਨੇ ਉੱਥੇ ਤਾਂ ਪੰਜਾਬੀ ਕਰ ਸਕਦੇ ਆ। ਜੀ। ਉਹ ਤੋਂ ਬਾਅਦ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਇਹ ਨਿਯਮ ਹੈਗਾ ਕਿ ਤੁਸੀਂ ਪੰਜਾਬੀ 'ਚ ਕਰ ਸਕਦੇ ਹੋ। ਉਹ ਕਹਿੰਦੇ ਜੀ ਫਿਰ ਉੱਥੇ ਜੇ ਪੰਜਾਬੀ 'ਚ ਕਰ ਲਈ, ਅੱਗੇ ਕੇਸ ਆਉਣਾ ਹੁੰਦਾ ਪੰਜਾਬ ਹਰਿਆਣਾ ਹਾਈ ਕੋਰਟ 'ਚ, ਉੱਥੇ ਪੰਜਾਬੀ ਹੈ ਨਹੀਂ ਜੀ, ਉੱਥੇ ਆ ਕੇ ਫਿਰ ਦਿੱਕਤ ਹੁੰਦੀ, ਇਸ ਲਈ ਕੇਸ ਥੱਲੇ ਅੰਗਰੇਜ਼ੀ ਤੋਰਨਾ ਪੈਂਦਾ। ਤੇ ਲੜਾਈ ਕਿਹਨੇ ਲੜਨੀ ਹੈ? ਸਰਕਾਰ ਨੇ। ਜੀ। ਉੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹਿੰਦੀ ਦਾ ਕਰਾ ਲਿਆ ਹਰਿਆਣੇ ਨੇ, ਪਰ ਅਸੀਂ ਪੰਜਾਬੀ ਨਹੀਂ ਕਰਵਾ ਸਕੇ। ਸੋ ਇਸ ਲਈ ਸਿੱਖਿਆ ਤੋਂ ਲੈ ਕੇ ਇਨਸਾਫ ਤੱਕ, ਪੰਜਾਬ ਤੋਂ ਲੈ ਕੇ ਪੰਜਾਬ ਦੀ ਰਾਜਧਾਨੀ ਤੱਕ, ਮਾਂ ਬੋਲੀ ਜਿੱਥੇ ਜਿੱਥੇ ਮੰਨਫੀ ਹੈ ਉਸ ਨੂੰ ਲੈ ਕੇ ਫਿਕਰਮੰਦੀ ਸੀ, ਉਸ ਨੂੰ ਲੈ ਕੇ ਸਪੀਕਰ ਉਹਨਾਂ ਨੇ ਚਰਚਾ ਕੀਤੀ। ਉਮੀਦ ਕਰਦੇ ਹਾਂ ਕਿ ਇਹ ਚਰਚਾ ਹੀ ਨਾ ਰਹਿ ਜਾਵੇ, ਜਾਂ ਸਪੀਕਰ ਸਾਹਿਬ ਦੇ 1.5 ਮਹੀਨੇ ਵਾਲੇ ਵਾਅਦੇ ਹੀ ਨਾ ਰਹਿ ਜਾਣ ਕਿ ਮੈਂ ਕੁਝ ਕਰਨਾ ਹੈ। ਸੋ ਇਹ ਫਿਕਰਮੰਦੀ ਹੈਗੀ ਹੈ, ਔਰ ਉੱਥੇ ਚੰਗੀ ਭਰਮੀ ਬਹਿਸ ਹੋਈ ਹੈ। ਸੋ ਇਸ ਤੋਂ ਆਸ ਹੈ ਕਿ ਸ਼ਾਇਦ ਸਰਕਾਰ ਦੇ ਕੰਨੀ ਕੁਝ ਪੈ ਗਿਆ ਹੋਵੇ ਚੰਗਾ, ਤੇ ਸ਼ਾਇਦ ਕੁਛ ਇਸੇ ਗੌਰ ਕਰੇ ਤੇ ਇਸ ਮਾਂ ਬੋਲੀ ਪੰਜਾਬੀ ਪ੍ਰਤੀ ਆਪਣਾ ਬਣਦਾ ਫਰਜ਼ ਸਰਕਾਰ, MLA, ਮੰਤਰੀ, ਸਪੀਕਰ, ਮੁੱਖ ਮੰਤਰੀ, ਅਧਿਕਾਰੀ ਨਿਭਾ ਸਕਣ। ਜੀ। ਸ਼ਰਮਾ ਜੀ, ਜਿਹੜਾ ਸਾਡਾ ਸਮਾਜ ਹੈ ਇਹ ਚੰਗਿਆਈ ਦਾ, ਬੁਰਾਈ ਦਾ ਸੁਮੇਲ ਹੈ। ਚੰਗੇ ਲੋਕ ਵੀ ਹੈਗੇ ਨੇ, ਪਰ ਕੁਝ ਸ਼ਾਨਦਾਰ ਲੋਕਾਂ ਕਰਕੇ ਸਮਾਜ ਸੋਹਣਾ ਹੈ, ਇਹਦੀ ਦਿੱਖ ਵੀ ਸੋਹਣੀ ਹੈ। ਹਰ ਮਾਨਸਿਕਤਾ ਦਾ ਬੰਦਾ, ਚੰਗੀ ਦਾ, ਸੌੜੀ ਦਾ, ਮਾੜੀ ਦਾ, ਹਰ ਤਰ੍ਹਾਂ ਦਾ ਬੰਦਾ ਸਮਾਜ ਦੇ ਵਿੱਚ ਹੈ। ਸ਼ਮਸ਼ਾਨ ਘਾਟਾਂ ਦੇ ਵਿੱਚੋਂ ਵਾਜੇ ਵੱਜਦੇ ਕਿਸੇ ਨੇ ਸੁਣੇ ਨਹੀਂ ਹੋਣੇ। ਸ਼ਮਸ਼ਾਨ ਘਾਟ ਹਮੇਸ਼ਾ ਆਪਾਂ ਨੂੰ ਪਤਾ ਹੀ ਹੈ, ਉੱਥੇ ਜੋ ਵੀ ਮ੍ਰਿਤਕ ਮੁਰਦਾ ਹੋ ਜਾਂਦਾ ਉਹਨੂੰ ਆਪਾਂ ਸਾੜਨ ਜਾਂਦੇ ਹਾਂ, ਅੰਤਿਮ ਸੰਸਕਾਰ ਕਹਿ ਦਿੰਦੇ ਆਪਾਂ, ਕਰਦੇ ਹਾਂ ਉਹਦਾ। ਤੇ ਇਸ ਕਰਕੇ ਸ਼ਮਸ਼ਾਨ ਮਾਤਮ ਦਾ ਬਿੰਬ ਹੈ, ਮਾਤਮ ਦਾ, ਰੋਣ ਕਰਲਾਉਣ ਦਾ ਬਿੰਬ ਮੰਨਿਆ ਜਾਂਦਾ ਹੈ। ਪਰ ਇੱਕ ਸ਼ਾਨਦਾਰ ਬੰਦੇ ਦੀ ਸੋਚ ਤੇ ਇੱਕ ਸ਼ਾਨਦਾਰ ਪਿੰਡ ਦੀ ਸੋਚ, ਥਾਂ ਦੀ ਸੋਚ ਕਰਕੇ ਸ਼ਮਸ਼ਾਨ ਦੇ ਵਿੱਚ ਵੀ ਵਾਜੇ ਵੱਜੇ ਨੇ ਤੇ ਵਿਆਹ ਹੋਇਆ। ਦੱਸਿਓ ਜ਼ਰਾ ਘਟਨਾ ਪੂਰੀ ਹੈ ਕੀ ਤੇ ਕਿੱਥੋਂ ਦੀ ਹੈ? ਬਿਲਕੁਲ ਪ੍ਰਵੀਨ ਜੀ, ਇਹ ਇੱਕ ਮਤਲਬ ਕਿ ਚੰਗਾ ਸੁਨੇਹਾ ਸਮਾਜ ਨੂੰ ਵਹਿਮਾਂ ਭਰਮਾਂ ਚੋਂ ਕੱਢਣ ਦਾ ਸੁਨੇਹਾ। ਤੁਸੀਂ ਜਿਹੜੀ ਗੱਲ ਕੀਤੀ ਹੈ ਬਿਲਕੁਲ ਦਰੁਸਤ ਹੈ ਕਿ ਸਾਡੀ ਸਥਿਤੀ ਤਾਂ ਇੱਥੇ ਤੱਕ ਮਾਨਸਿਕ ਰੋਗੀ ਹਾਂ ਅਸੀਂ ਕਿ ਤੁਸੀਂ ਘਰੇ ਵੈਸੇ ਹੀ ਰਾਮ ਨਾਮ ਸੱਤ ਕਹਿ ਦਿਓ ਤਾਂ ਲੋਕ ਗਲ ਪੈ ਜਾਂਦੇ ਨੇ। ਹਾਂਜੀ, ਬਿਲਕੁਲ। ਜਦੋਂ ਕਿ ਰੱਬ ਦਾ ਨਾਮ ਸੱਚ ਹੈ, ਉਹ ਸੱਚ ਦੇ ਨਾਲ ਜੁੜੀ ਹੋਈ ਗੱਲ ਹੈ, ਪਰਮਾਤਮਾ ਦਾ ਨਾਮ ਸੱਚ ਹੈ। ਤੇ ਇਹ ਸਾਨੂੰ ਰਾਮ ਨਾਮ ਸੱਤ ਅਸੀਂ ਐ ਬਣਾ ਲਿਆ ਜਿਵੇਂ ਇੱਕ ਮਰਨ ਤੇ ਹੀ ਬੋਲਣਾ, ਉਹ ਨਹੀਂ ਬੋਲਣਾ ਕਦੇ, ਉਹ ਬੋਲੀਏ ਤਾਂ ਇਹ ਮਾੜਾ। ਸੋ ਅਸੀਂ ਇਹ ਮਾਨਸਿਕ ਰੋਗਤਾ ਹੈ ਸਾਡੀ। ਇਸੇ ਤਰ੍ਹਾਂ ਅਸੀਂ ਸ਼ਮਸ਼ਾਨ ਘਾਟ ਨੂੰ ਐ ਸਮਝਦੇ ਹਾਂ ਕਿ ਜਦੋਂ ਮੂਹਰੇ ਵੀ ਲੰਘੇ ਤਾਂ ਪਤਾ ਨਹੀਂ ਸਾਡੇ ਘਰੇ ਮੌਤ ਨਾ ਹੋ ਜਾਵੇ। ਭਾਈ ਉਹ ਤਾਂ ਵੀ ਆਉਣੀ ਹੈ। ਉਹ ਕਹਿੰਦੇ ਕਿ ਇੱਕ ਸੰਤਾਂ ਕੋਲ ਮਾਈ ਚਲੀ ਗਈ ਕਿ ਮੇਰਾ ਬੱਚਾ ਮਰ ਗਿਆ, ਜਿਉਂਦਾ ਕਰ ਦੋ। ਕਹਿੰਦੇ ਲੈ ਇਹ ਕਿਹੜੀ ਗੱਲ ਹੈ, ਤੇ 2 ਮਿੰਟ ਦੀ ਗੱਲ ਆ। ਕਹਿੰਦੇ ਬਸ ਤੂੰ ਉਸ ਘਰ ਚੋਂ ਇੱਕ ਮੁੱਠੀ ਚੌਲਾਂ ਦੀ ਮੰਗ ਲਿਆ ਜਿਹਦੇ ਘਰੇ ਕੋਈ ਮੌਤ ਨਾ ਹੋਈ ਹੋਵੇ। ਮਾਈ ਕਹਿੰਦੀ ਲੈ ਇਹ ਕਿਹੜੀ ਔਖੀ ਗੱਲ ਹੈ, ਮੈਂ ਹੁਣ ਮੰਗ ਲਿਆ ਨਹੀਂ। ਉਹ ਸਾਰਾ ਪਿੰਡ ਗਾਇਆ ਹੀ, ਕਿਸੇ ਘਰ ਤੋਂ ਉਹਨੂੰ ਚੌਲ ਦੀ ਮੁੱਠੀ ਨਹੀਂ ਮਿਲੀ। ਫੇਰ ਉਹਨੂੰ ਸਮਝ ਆਈ ਕਿ ਹਾਂ ਇਹ ਤਾਂ ਭਾਈ ਹਰੇਕ ਨਾਲ ਹੋਣੀ ਹੈ। ਸੋ ਅਸੀਂ ਉਸ ਤੋਂ ਭੱਜਦੇ ਹਾਂ। ਇਸੇ ਤਰ੍ਹਾਂ ਸਾਨੂੰ ਲੱਗਦਾ ਕਿ ਸ਼ਮਸ਼ਾਨ ਘਾਟ, ਜੇ ਉੱਥੇ ਕੁਝ ਕਰ ਲਿਆ ਜਾਂ ਕੁਝ ਤਾਂ ਪਤਾ ਨਹੀਂ ਕੀ ਹੋਊਗਾ। ਪ੍ਰਵੀਨ ਜੀ, ਇਹ ਅੰਮ੍ਰਿਤਸਰ ਦੀ ਘਟਨਾ ਹੈ। ਮੋਹਕਮਪੁਰਾ ਦਾ ਸ਼ਮਸ਼ਾਨ ਘਾਟ ਹੈ ਅੰਮ੍ਰਿਤਸਰ ਦੇ ਵਿੱਚ।
ਠੀਕ ਹੈ ਉਸ ਮੋਹਕਮਪੁਰਾ ਦੇ ਸ਼ਮਸ਼ਾਨ ਘਾਟ ਦੇ ਵਿੱਚ ਬਾਬਾ ਕੁਲਵੰਤ ਸਿੰਘ ਰਹਿੰਦਾ ਜੀ ਤੇ ਉਹ ਬਾਬਾ ਕੁਲਵੰਤ ਸਿੰਘ ਉੱਥੇ ਰਹਿ ਕੇ ਹੀ ਮਤਲਬ ਕਿ ਜਿਹੜੀਆਂ ਅਰਥੀਆਂ ਆਉਂਦੀਆਂ ਨੇ, ਜਿਹੜੇ ਮਤਲਬ ਸਰੀਰ ਆਉਂਦੇ ਨੇ, ਉਹ ਹਨਾ, ਉਹਨਾਂ ਦਾ ਸੰਸਕਾਰ ਕਰਨ ਦੇ ਲਈ, ਸਾਰਾ ਕੁਝ ਕਾਰਵਾਈ ਕਰਨ ਦੇ ਲਈ, ਉਹ ਪੂਰਾ ਸੰਭਾਲਣ ਦੇ ਲਈ ਉਹ ਉੱਥੇ ਸੇਵਾ ਨਿਭਾਉਂਦਾ। ਤੇ ਉੱਥੇ ਹੀ ਉਹਦੀ ਧਰਮ ਪਤਨੀ ਨਾਲ ਰਹਿੰਦੀ, ਉਹਨਾਂ ਨੇ ਉੱਥੇ ਹੀ ਆਪਣਾ ਕਮਰਾ ਪਾ ਕੇ ਉੱਥੇ ਹੀ ਘਰ ਬਣਾ ਲਿਆ, ਉਹਨਾਂ ਦੀ ਉੱਥੇ ਹੀ ਰਿਹਾਇਸ਼ ਹੋ ਗਈ, ਉਹਨਾਂ ਦਾ ਉਹੀ ਟਿਕਾਣਾ ਬਣ ਗਿਆ। ਜੀ ਜੀ ਪਰ ਠੀਕ ਉਹਦੇ ਔਲਾਦ ਨਹੀਂ ਸੀ ਕੋਈ, ਹੂੰ ਤੇ ਉਹਨੇ ਔਲਾਦ ਵਜੋਂ ਆਪਣੇ ਭਰਾ ਤੋਂ ਧੀ ਗੋਦ ਲੈ ਲਈ ਇੱਕ, ਮਤਲਬ ਹੈ ਨਾ। ਤੇ ਉਹ ਜਦੋਂ ਧੀ ਹੁਣ ਵੱਡੀ ਹੋਈ, ਵਿਆਹਣ ਜੋਗੀ ਹੋ ਗਈ, ਪਰ ਉਹ ਤੋਂ ਪਹਿਲਾਂ ਉਹ ਬਾਬਾ ਕੁਲਵੰਤ ਸਿੰਘ ਦਾ ਦੇਹਾਂਤ ਹੋ ਗਿਆ, ਉਹ ਚੜ੍ਹਾਈ ਕਰਨ ਤੋਂ ਬਾਅਦ ਵੀ ਉਹ ਮਾਂ ਧੀ ਨੇ ਉਹ ਘਰ ਨਹੀਂ ਛੱਡਿਆ ਤੇ ਉਹ ਸੇਵਾ ਨਹੀਂ ਛੱਡੀ, ਠੀਕ ਹੈ ਉਹ ਉੱਥੇ ਹੀ ਉਹ ਸੇਵਾ ਨਿਭਾਉਂਦੇ ਰਹੇ। ਤੇ ਪਿੰਡ ਵਾਲਿਆਂ ਨੇ ਉਹਨਾਂ ਤੱਕ ਪਹੁੰਚ ਕੀਤੀ ਕਿ ਭਾਈ ਮਤਲਬ ਕਿ ਕੁੜੀ ਨੇ ਆਪਣੇ ਵਾਪਸ ਆਪਣੇ ਪਰਿਵਾਰ ਕੋਲ ਜਾਣ ਦੀ ਬਜਾਏ ਵੀ ਉਸੇ ਮਾਂ ਨਾਲ ਵਕਤ ਕੱਟਣਾ ਤੈਅ ਕੀਤਾ ਕਿ ਜਿਹਨੇ ਮੈਨੂੰ ਪਾਲਿਆ ਪੋਸਿਆ, ਹੈ ਨਾ। ਤੇ ਇਸ ਲਈ ਫਿਰ ਪਿੰਡ ਵਾਲਿਆਂ ਨੇ ਕਿਹਾ ਕਿ ਉਹਨੇ ਦਾ ਵਿਆਹ ਕਰੋ। ਕਹਿੰਦੀ ਮੈਂ ਤਾਂ ਸਮਰੱਥ ਨਹੀਂ, ਮੈਂ ਕਿੱਥੋਂ ਵਿਆਹ ਕਰ ਦਵਾਂ ਜੀ, ਕਿ ਭਾਈ ਮੇਰੇ ਕੋਲ ਤਾਂ ਕੁਝ ਦੇਣ ਲੈਣ ਨੂੰ ਹੈ ਨਹੀਂ, ਮੈਂ ਤਾਂ ਇੱਥੇ ਸ਼ਮਸ਼ਾਨ ਘਾਟ 'ਚ ਬੈਠੀਆਂ ਲੱਕੜਾਂ ਹੱਡੀਆਂ 'ਚ, ਹੈ ਨਾ। ਸੋ ਫਿਰ ਪਿੰਡ ਵਾਲੇ ਕਹਿੰਦੇ ਕਿ ਅਸੀਂ ਕਰ ਦਿੰਦੇ ਹਾਂ। ਤੇ ਜਦੋਂ ਪਿੰਡ ਵਾਲਿਆਂ ਨੇ ਤਹੀਆ ਕੀਤਾ, ਉਹ ਕਹਿੰਦੀ ਕਿ ਮੈਂ ਕਿਤੇ ਹੋਰ ਥਾਵਾਂ ਤੋਂ ਆਪਣੀ ਧੀ ਵਿਦਾ ਨਹੀਂ ਕਰਨੀ, ਆਹ ਸ਼ਮਸ਼ਾਨ ਘਾਟ ਦਾ ਬੂਹਾ ਹੀ ਮੇਰਾ ਤਾਂ ਘਰ ਹੈ, ਇਸੇ ਬੂਹੇ 'ਚੋਂ ਵਿਦਾ ਕਰੂੰਗੀ ਧੀ ਨੂੰ, ਇਸੇ ਦੇਹਲੀ ਤੋਂ ਟਪਾਉਂਗੀ। ਤੇ ਫਿਰ ਪਿੰਡ ਵਾਲਿਆਂ ਨੇ ਉਹਦੀਆਂ ਭਾਵਨਾਵਾਂ ਨੂੰ ਸਮਝਿਆ, ਫਿਰ ਮੁੰਡਾ ਲੱਭਿਆ। ਜਦੋਂ ਮੁੰਡਾ ਲੱਭਿਆ ਤੇ ਮੁੰਡਾ ਉਸ ਭਾਵਨਾ ਨੂੰ ਸਮਝਿਆ, ਮੁੰਡੇ ਦਾ ਪਰਿਵਾਰ ਉਸ ਭਾਵਨਾ ਨੂੰ ਸਮਝਿਆ, ਔਰ ਉਹਨਾਂ ਨੇ ਉੱਥੇ ਮੰਨਿਆ ਕਿ ਅਸੀਂ ਵਿਆਹ ਕਰਾਵਾਂਗੇ। ਪਰਮੀਨ ਜੀ, ਮੈਨੂੰ ਯਾਦ ਹੈ ਅੱਜ ਤੋਂ 8-10 ਸਾਲ ਪਹਿਲਾਂ ਮੇਰੇ ਪਿੰਡ ਦੇ ਵਿੱਚ ਜਦੋਂ ਇੱਕ ਨੌਜਵਾਨ ਸਾਡਾ ਸਾਥੀ ਸਰਪੰਚ ਬਣਦਾ, ਤੇ ਉਹ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਮਤਲਬ ਕਿ ਇੰਨਾ ਸੋਹਣਾ ਬਣਾਉਂਦਾ, ਅੰਗਰੇਜ਼ੀ ਘਾਹ ਲਾਉਂਦਾ, ਉੱਥੇ ਫੁੱਲ ਬੂਟੇ ਲਾਉਂਦਾ। ਤੇ ਪਿੰਡ ਦੇ ਕਿਸੇ ਬਜ਼ੁਰਗ ਦੀ ਮੌਤ ਤੇ ਮੈਨੂੰ ਜਦੋਂ ਮੈਂ ਜਾਂਦਾ ਤੇ ਉੱਥੇ ਮੈਂ ਦੇਖਦਾ ਕਿ ਇੱਥੇ ਤਾਂ ਇੱਕ ਬਾਗ ਵਰਗਾ, ਪਾਰਕ ਵਰਗਾ ਮਾਹੌਲ ਆ। ਅੱਜ ਵੀ ਮੇਰੇ ਪਿੰਡ ਦੇ ਨੌਜਵਾਨ ਮੁੰਡਿਆਂ ਨੇ ਉੱਥੇ ਇੱਕ ਮਤਲਬ ਬੜਾ ਜੰਗਲ ਲਾਇਆ ਹੈ ਪੂਰਾ ਉਸੇ ਸ਼ਮਸ਼ਾਨ ਘਾਟ ਦੇ ਵਿੱਚ। ਸੋ ਇਸ ਲਈ ਮੈਂ ਉੱਥੇ ਦੇਖਦਾ, ਮੈਂ ਉੱਥੇ ਸਮਾਗਮ ਰੱਖਦਾ ਕਿ ਅਸੀਂ ਨਸ਼ਿਆਂ ਦੇ ਖਿਲਾਫ ਇਸੇ ਸ਼ਮਸ਼ਾਨ ਘਾਟ 'ਚ ਸੈਮੀਨਾਰ ਕਰਾਂਗੇ ਤੇ ਪਿੰਡ ਵਾਲਿਆਂ ਨੂੰ ਬੂਟੇ ਮੰਗਾਂਗੇ। ਤਦ ਕਈ ਲੋਕ ਇਸੇ ਡਰ ਤੋਂ ਨਹੀਂ ਆਏ ਕਿ ਨਾ ਭਾਈ ਸ਼ਮਸ਼ਾਨ ਘਾਟ 'ਚ ਚਾਹ ਪੀਣੀ ਪਊ, ਸ਼ਮਸ਼ਾਨ ਘਾਟ 'ਚ ਮਿੱਠਾ ਖਾਣਾ ਪੈ ਜਾਊਗਾ। ਇਸ ਲਈ ਸ਼ਮਸ਼ਾਨ ਘਾਟ 'ਚ ਵੀ ਸੈਮੀਨਾਰ ਹੁੰਦਾ। ਸੋ ਪਰ ਵੱਡੀ ਗਿਣਤੀ 'ਚ ਲੋਕ ਆਏ, ਅਸੀਂ ਬੂਟੇ ਵੰਡੇ ਤੇ ਉਹ ਬੂਟੇ ਅੱਜ ਵੀ ਫਲ ਦੇ ਰਹੇ ਨੇ ਪਿੰਡ 'ਚ। ਜੀ ਵਾਹ, ਕੀ ਬਾਤ। ਸੋ ਇਸੇ ਤਰ੍ਹਾਂ ਦੀ ਇਹ ਪਹਿਲ ਕਦਮੀ ਉੱਥੇ ਦੇ ਮੋਹਕਮਪੁਰਾ ਦੇ ਸ਼ਮਸ਼ਾਨ ਘਾਟ ਦੇ ਉਸ ਪਿੰਡ ਦੇ ਵਾਸੀਆਂ ਨੇ ਕੀਤੀ, ਉਸ ਮਾਂ ਨੇ ਕੀਤੀ, ਉਸ ਮੁੰਡੇ ਨੂੰ ਵਧਾਈ ਜਿਹਨੇ ਹਿੰਮਤ ਕੀਤੀ, ਔਰ ਬਕਾਇਦਾ ਹਲਵਾਈ ਲੱਗੇ ਸ਼ਮਸ਼ਾਨ ਘਾਟ 'ਚ, ਬਕਾਇਦਾ ਬਾਜੇ ਵੱਜੇ, ਬਕਾਇਦਾ ਘੋੜੀਆਂ ਗਾਈਆਂ ਗਈਆਂ, ਬਕਾਇਦਾ ਜੰਨ ਚੜੀ, ਬਕਾਇਦਾ ਫੇਰੇ ਹੋਏ। ਫੇਰੇ ਹੋਣ ਤੋਂ ਬਾਅਦ ਕੁੜੀ ਉੱਥੋਂ ਸ਼ਮਸ਼ਾਨ ਘਾਟ 'ਚੋਂ ਵਿਦਾ ਹੋਈ। ਸੋ ਇਹ ਇੱਕ ਨਵੇਕਲੀ ਪਹਿਲ ਕਦਮੀ ਹੈ ਔਰ ਚੰਗੀ ਸੋਚ ਦਾ ਸੁਨੇਹਾ ਹੈ ਕਿ ਭਾਈ ਉਹੀ ਤਾਂ ਅਸਲੀ ਘਰ ਹੈ, ਤੇ ਉੱਥੇ ਡਰ ਕੀ ਤੋਂ? ਪ੍ਰਵੀਨ ਜੀ, ਆਪਣੇ ਹੀ ਘਰਾਂ ਦੇ ਜੀ ਉੱਥੇ ਗਏ ਹੁੰਦੇ ਨੇ ਜੀ, ਬਿਲਕੁਲ। ਤੇ ਆਪਣੇ ਹੀ ਘਰ ਦਾ ਜੀ ਸਾਡਾ ਕਿਉਂ ਮਾੜਾ ਚਾਹੂਗਾ? ਆਪਣੇ ਪਿੰਡ ਦਾ, ਆਪਣੇ ਗ੍ਰਾਂ ਦਾ, ਆਪਣੇ ਪਿੰਡ ਵਾਸੀਆਂ ਦਾ ਕਿਉਂ ਮਾੜਾ ਲੋਚੂਗਾ? ਜੇਕਰ ਤੁਸੀਂ ਇਹਨਾਂ 'ਚ ਵਿਸ਼ਵਾਸ ਕਰਦੇ ਹੋ ਕਿ ਇਹ ਜਿਹਾ ਕੁਝ ਹੈਗਾ। ਜੇ ਨਹੀਂ ਕਰਦੇ, ਜੇਕਰ ਤੁਸੀਂ ਰੱਬ 'ਚ ਭਰੋਸਾ ਕਰਦੇ ਹੋ, ਕੁਦਰਤ 'ਚ ਭਰੋਸਾ ਕਰਦੇ ਹੋ, ਫਿਰ ਕੋਈ ਸਵਾਲ ਹੀ ਨਹੀਂਗਾ। ਫਿਰ ਤਾਂ ਸਾਰੀ ਥਾਂ ਹੀ ਉਹਦੀ ਹੈ, ਕਾਇਨਾਤ ਕਣ ਕਣ 'ਚ ਉਹੀ ਹੈ। ਸੋ ਇਸ ਲਈ ਇਹ ਵਧਾਈ ਦਾ ਪਾਤਰ ਹੈ ਉਹ ਪਿੰਡ, ਵਧਾਈ ਦੀ ਪਾਤਰ ਹੈ ਉਹ ਮਾਂ, ਵਧਾਈ ਦੀ ਪਾਤਰ ਹੈ ਉਹ ਧੀ, ਤੇ ਵਧਾਈ ਦਾ ਪਾਤਰ ਹੈ ਉਹ ਲਾੜਾ ਤੇ ਉਹਦਾ ਪਰਿਵਾਰ, ਜਿਨ੍ਹਾਂ ਨੇ ਇੱਕ ਨਵੇਕਲੀ ਪਹਿਲ ਕਦਮੀ ਕਰਕੇ ਇੱਕ ਦੁਨੀਆ ਭਰ 'ਚ ਮਿਸਾਲ ਖੜੀ ਕੀਤੀ ਆਪਣੀ। ਨਹੀਂ ਬਿਲਕੁਲ ਸ਼ਾਨਦਾਰ ਮਿਸਾਲ, ਔਰ ਇੰਸ਼ਾਅੱਲਾ ਇਹ ਜੀ ਸ਼ਾਨਦਾਰ ਸੋਚ ਵਾਲੇ ਲੋਕ ਜਿਉਂਦੇ ਰਹਿਣ। ਤੇ ਇਸ ਤਰ੍ਹਾਂ ਸ਼ਰਮਾ ਜੀ ਕਿ ਜਦੋਂ ਤੁਸੀਂ ਇਨਸਾਨੀਅਤ ਦੀ ਗੱਲ ਕਰਦੇ ਆ ਨਾ, ਮਨੁੱਖਤਾ ਦੀ ਗੱਲ ਕਰਦੇ ਆ, ਤੁਹਾਨੂੰ ਜਦ ਲੱਭਣ ਤੁਰੋਂ ਤਾਂ ਬੜੀਆਂ ਸ਼ਾਨਦਾਰ ਮਿਸਾਲਾਂ ਤੇ ਬੜੇ ਸ਼ਾਨਦਾਰ ਕੋਟ ਗੂਗਲ ਤੋਂ ਮਿਲ ਜਾਣਗੇ, ਇੰਟਰਨੈਟ ਤੋਂ ਤੁਸੀਂ ਜੇ ਜਾਓਗੇ ਤਾਂ ਤੁਹਾਨੂੰ ਮਿਲ ਜਾਣਗੇ। ਪਰ ਜਿਵੇਂ ਮੈਂ ਸ਼ੁਰੂ ਦੇ ਵਿੱਚ ਹੀ ਕਿਹਾ ਸੀਗਾ ਕਿ ਸਮਾਜ ਸਾਰੀਆਂ ਚੀਜ਼ਾਂ ਦਾ ਹੀ ਸੁਮੇਲ ਹੈ। ਸ਼ਮਸ਼ਾਨ ਘਾਟ ਨੂੰ ਅਸੀਂ ਨਕਾਰਾਤਮਕ ਨਜ਼ਰੀਏ ਦੇ ਨਾਲ ਦੇਖਦੇ ਹਾਂ, ਪਰ ਜਿਵੇਂ ਤੁਸੀਂ ਆਪਣੇ ਪਿੰਡ ਦਾ ਜ਼ਿਕਰ ਕੀਤਾ ਕਿ ਉਹਨਾਂ ਦੀ ਸਕਾਰਾਤਮਕ ਊਰਜਾ ਨੇ ਉੱਥੇ ਸਕਾਰਾਤਮਕਤਾ ਫੈਲਾ ਦਿੱਤੀ। ਸੋ ਜਾਂਦੇ ਜਾਂਦੇ ਇੱਕ ਬਹੁਤ ਸ਼ਾਨਦਾਰ ਖਬਰ ਦੇ ਨਾਲ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰ ਰਹੇ ਹਾਂ। ਇਹਨਾਂ ਖਬਰਾਂ ਦੇ ਉੱਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।